ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਅੱਜ ਜਿਹੜਾ ਜੀ ਸਾਲ ਦਾ ਪਹਿਲਾ ਦਿਨ ਆ ਅਤੇ ਸਾਡੇ ਵੱਲੋਂ ਪੂਰੀ ਖਬਰ 'ਤੇ ਨਜ਼ਰ ਪ੍ਰੋਗਰਾਮ ਦੀ ਟੀਮ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ। ਅਤੇ ਬਲਤੇਜ ਪੰਨੂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ, ਅਤੇ ਆਪ ਜੀ ਨੂੰ ਵੀ ਨਵੇਂ ਸਾਲ ਦੀਆਂ ਮੁਬਾਰਕਾਂ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ, ਔਰ ਤੁਹਾਨੂੰ ਵੀ ਜੀ, ਔਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਜਿੱਥੇ ਜਿੱਥੇ ਵੀ ਦੇਸ਼ ਵਿਦੇਸ਼ ਦੇ ਵਿੱਚ ਆਲ ਓਵਰ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਸੁਣ ਰਹੇ ਨੇ ਜੀ ਸਰੋਤੇ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਜੀ, ਅਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਉਸ ਨੂੰ ਸਪੋਂਸਰ ਕਰਦੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦੀ ਜਿਹੜੀ ਇੰਸ਼ੋਰੈਂਸ ਆ ਉਹ ਕਰਵਾ ਸਕਦੇ ਹੋ। ਵਿਸ਼ੇਸ਼ ਤੌਰ ਦੇ ਉੱਤੇ ਜਿਹੜੀਆਂ ਓਬਾਮਾ ਕੇਅਰ ਦੇ ਤਹਿਤ ਹੈਲਥ ਇੰਸ਼ੋਰੈਂਸ, ਮੈਡੀਕਲ ਇੰਸ਼ੋਰੈਂਸ ਭਰੀਆਂ ਜਾ ਰਹੀਆਂ ਆ, ਉਹਨਾਂ ਦੇ ਕੋਲ ਕੈਲੀਫੋਰਨੀਆ ਅਤੇ ਵਾਸ਼ਿੰਗਟਨ ਸਟੇਟ ਦੇ ਲਾਇਸੈਂਸ ਆ, ਸੋ ਉਹ ਵਾਲੇ ਲੋਕ ਇਹਨਾਂ ਨੂੰ ਜ਼ਰੂਰ ਕਾਲ ਕਰ ਸਕਦੇ ਆ। ਨੰਬਰ 408-272-2500 408-272-2500 ਇਸ ਦੇ ਉੱਤੇ। ਇਸ ਦੇ ਨਾਲ ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ ਰੇਡੀਓ ਦੇ ਉੱਤੇ। ਨੰਬਰ 408-722-7698 408-722-7698 ਦੇ ਉੱਤੇ। ਅਤੇ ਆਪਣੀ ਜਿਹੜੀ ਗੱਲਬਾਤ ਬਲਤੇਜ ਪੰਨੂ ਜੀ ਸ਼ੁਰੂਆਤ ਕਰਦੇ ਹਾਂ। ਯੋਜਨਾ ਕਮਿਸ਼ਨ ਆ, ਜਿਹੜਾ ਪਲੈਨਿੰਗ ਕਮਿਸ਼ਨ ਆ, ਉਸ ਨੂੰ ਹਟਾ ਕੇ ਹੁਣ ਨੀਤੀ ਆਯੋਗ ਜਿਹੜਾ ਆ ਉਹ ਬਣਾ ਦਿੱਤਾ ਗਿਆ ਆ। ਪੂਰੀ ਕੀ ਹੈਗੀ ਹੈ ਜੀ ਇਸ ਦੇ ਪਿੱਛੇ ਗੱਲਬਾਤ? ਜਿਹੜੇ ਪਲੈਨਿੰਗ ਕਮਿਸ਼ਨ ਸੀਗਾ ਜੀ, ਯੋਜਨਾ ਕਮਿਸ਼ਨ, ਉਹਦਾ ਨਾਮ ਜਿਹੜਾ ਉਹ ਚੇਂਜ ਕਰ ਦਿੱਤਾ ਗਿਆ। ਇਹ ਕਿਹਾ ਗਿਆ ਸੀਗਾ ਜੀ, ਜਿਹੜਾ ਪਿਛਲੇ ਜਦੋਂ ਸਰਕਾਰ ਬਣੀ ਹੈ ਜੀ ਨਰਿੰਦਰ ਮੋਦੀ ਹੋਰਾਂ ਦੀ, ਉਹਨਾਂ ਨੇ 15 ਅਗਸਤ ਨੂੰ ਇਹ ਜਿਹੜਾ ਵਾਅਦਾ ਕੀਤਾ ਸੀਗਾ ਕਿ ਇਹਦੀ ਜਗ੍ਹਾ ਦੇ ਉੱਤੇ ਨਵਾਂ ਜਿਹੜਾ ਜੀ ਬਣਾਇਆ ਜਾਊਗਾ। ਹੁਣ ਪ੍ਰਧਾਨ ਮੰਤਰੀ ਜਿਹੜਾ ਜੀ ਉਹ ਚੇਅਰਪਰਸਨ ਬਣ ਗਏ ਨੇ ਇਹਦੇ ਇਸ ਦੇ, ਔਰ ਸਾਰੇ ਰਾਜਾਂ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਗਵਰਨਿੰਗ ਕੌਂਸਲ ਦੇ ਮੈਂਬਰ ਜਿਹੜੇ ਨੇ ਉਹ ਬਣਾ ਦਿੱਤੇ ਗਏ ਨੇ। ਸੋ ਜਿਹੜਾ ਨਰਿੰਦਰ ਮੋਦੀ ਹੋਰੀ ਨੇ ਪ੍ਰਧਾਨ ਮੰਤਰੀ, ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਯੋਜਨਾ ਕਮਿਸ਼ਨ ਦੀ ਥਾਂ ਦੇ ਉੱਤੇ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਨੀਤੀ ਯੋਗ ਲਿਆਂਦੇ ਜਾਣ ਦੇ ਉੱਤੇ ਉਹਨਾਂ ਨੇ ਖੁਸ਼ੀ ਜ਼ਾਹਰ ਕੀਤੀ ਹੈ। ਉਹਨਾਂ ਨੇ ਕਿਹਾ ਕਿ ਯੋਗ ਕਾਇਮ ਕਰਨ ਲਈ ਇੱਕ ਲੋਕ ਪੱਖੀ, ਸਰਗਰਮੀ ਭਰਪੂਰ, ਸਭ ਦੀ ਭਾਈਵਾਲੀ ਵਾਲਾ ਵਿਕਾਸ ਏਜੰਡਾ ਮੁੱਖ ਆਧਾਰ ਵਜੋਂ ਜਿਹੜਾ ਉਚਾਰਿਆ ਗਿਆ। ਜਿਹੜੇ ਸੂਬੇ ਨੇ ਉਹਨਾਂ ਨੇ ਇਹਦੀ ਹਾਮੀ ਜ਼ਰੂਰ ਭਰੀ ਹੈ, ਪਰ ਦੱਬੀ ਜ਼ਬਾਨ ਦੇ ਵਿੱਚ ਜਿਹੜੇ ਸੂਬੇ ਨੇ ਉਹ ਇਹਦਾ ਵਿਰੋਧ ਵੀ ਜਿਹੜਾ ਉਹ ਕਰੀ ਜਾਂਦੇ ਨੇ। ਕੁਝ ਜਿਹੜੇ ਗੈਰ ਭਾਜਪਾ ਜਿਹੜੇ ਸਰਕਾਰਾਂ ਵਾਲੇ ਸੂਬੇ ਨੇ ਉਹ ਕਹਿੰਦੇ ਆ ਕਿ ਇਹਦੇ ਨਾਲ ਪਾਰਸ਼ਲਿਟੀ ਜਿਹੜੀ ਆ ਜੀ ਉਹ ਸੂਬਿਆਂ ਦੇ ਵਿੱਚ ਹੋਊਗੀ, ਤੇ ਸੂਬਿਆਂ ਨੂੰ ਜਿਹੜੇ ਫੰਡ ਵਗੈਰਾ ਦਿੱਤੇ ਜਾਂਦੇ ਨੇ ਉਸ ਮਾਮਲੇ ਦੇ ਉੱਤੇ ਵੀ ਕੇਂਦਰ ਦੀ ਸਰਕਾਰ ਜਿਹੜੀ ਆ ਜੀ ਉਹਦਾ ਦਸਤ ਪੰਜਾ ਜਿਹੜਾ ਜੀ ਉਹ ਹੋਰ ਵੱਡਾ ਰਹੂਗਾ। ਜਦੋਂ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਕਹਿੰਦੀ ਆ ਕਿ ਇਹਦੇ ਨਾਲ ਫਿਰ ਜਿਹੜਾ ਹੋਰ ਮੌਕਲਾ ਹੋਊਗਾ ਤੇ ਜਿਹੜਾ ਜੀ ਪਾਰਦਰਸ਼ਤਾ ਜਿਹੜੀ ਹੈ ਜੀ ਉਹ ਜ਼ਿਆਦਾ ਹੋਊਗੀ। ਅਸਲ ਦੇ ਵਿੱਚ ਦੇਖਦੇ ਹਾਂ ਜੀ, ਜਦੋਂ ਇਹ ਕੰਮ ਕਰਨ ਲੱਗੂਗਾ ਤੇ ਇਹਦੇ ਕੁਝ ਜਿਹੜੇ ਹਿਡਨ ਕੁਝ ਏਜੰਡਾਸ ਨੇ ਉਹ ਸਾਹਮਣੇ ਆਉਣਗੇ। ਉਂਝ ਵੈਸੇ ਇਹ ਦੱਸਿਆ ਗਿਆ ਜੀ ਕਿ ਜਿਹੜੇ ਇੱਕ ਚਿੰਤਕ ਵਜੋਂ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਦੇ ਚੇਅਰਪਰਸਨ ਹੋਣਗੇ। ਗਵਰਨਿੰਗ ਕੌਂਸਲ ਦੇ ਰਾਜਾਂ ਦੇ ਮੁੱਖ ਮੰਤਰੀ, ਕੇਂਦਰੀ ਪ੍ਰਦੇਸ਼ ਦੇ ਉਪ ਰਾਜਪਾਲ ਸ਼ਾਮਲ ਹੋਣਗੇ। ਬਾਡੀ ਦਾ CEO ਤੇ ਵਾਈਸ ਚੇਅਰਪਰਸਨ ਜਿਹੜੇ ਹੋਣਗੇ, ਜਿਹੜੇ ਕਿ ਪ੍ਰਧਾਨ ਮੰਤਰੀ ਵੱਲੋਂ ਨਿਯੁਕਤ ਕੀਤੇ ਜਾਣਗੇ। ਕੁਝ ਮੈਂਬਰ ਜਿਹੜੇ ਨੇ ਉਹ ਟੈਂਪਰੇਰੀ ਤੇ ਕੁਝ ਮੈਂਬਰ ਜਿਹੜੇ ਪਾਰਟ ਟਾਈਮ ਕੰਮ ਜਿਹੜੇ ਕਰਨਗੇ। 4 ਕੇਂਦਰੀ ਮੰਤਰੀ ਅਹੁਦੇਕਾਰ ਇਹਦੇ ਮੈਂਬਰ ਹੋਣਗੇ। ਕਮਿਸ਼ਨ ਦੀਆਂ ਵਿਸ਼ੇਸ਼ ਖੇਤਰੀ ਕੌਂਸਲਾਂ ਹੋਣਗੀਆਂ। ਵੱਖ-ਵੱਖ ਖੇਤਰਾਂ ਤੋਂ ਜਿਹੜੇ ਮਾਹਰ ਨੇ ਇਹਦੇ ਵਿੱਚ ਲਏ ਜਾਣਗੇ, ਜਿਹੜੇ ਪ੍ਰਧਾਨ ਮੰਤਰੀ ਵੱਲੋਂ ਨਾਮਜ਼ਦ ਵਿਸ਼ੇਸ਼ ਇਨਵਾਈਟੀ ਵਜੋਂ ਇਹਦੇ ਵਿੱਚ ਸ਼ਾਮਲ ਹੋਣਗੇ। ਪਾਰਟ ਟਾਈਮ ਮੈਂਬਰ ਪ੍ਰਮੁੱਖ ਯੂਨੀਵਰਸਿਟੀਜ਼ ਤੋਂ ਜਿਹੜਾ ਜੀ ਉਹ ਹੋਣਗੇ। ਜੇ ਤਾਂ ਇਹਦਾ ਢਾਂਚਾ ਦੇਖੀਏ ਤਾਂ ਉਹ ਲੱਗਦਾ ਕਿ ਬਿਲਕੁਲ ਇਹ ਜਿਹੜਾ ਪਿੜ ਹੈ ਉਹ ਵੱਡਾ ਕੀਤਾ ਗਿਆ, ਔਰ ਇਸ ਵੱਡੇ ਕੀਤੇ ਗਏ ਪਿੜ ਦੇ ਵਿੱਚ ਜਿਹੜੇ ਲੋਕ ਇਹਦੇ ਵਿੱਚ ਸ਼ਾਮਲ ਹੋਣਗੇ, ਜੇ ਸਾਰੇ ਵਾਕਈ ਕੰਮ ਕਰਦੇ ਨੇ ਤਾਂ ਨਿਰਸੰਦੇਹ ਇੱਕ ਨਵੀਂ ਫਿਰਤ ਹੋ ਸਕਦੀ ਹੈ ਇਹ ਪਾਈ ਜਾਵੇ। ਬਾਕੀ ਇਹਦੇ ਕੰਮ ਦੇ ਉੱਤੇ ਡਿਪੈਂਡ ਕਰੂਗਾ ਜੀ, ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਕੰਮ ਕਰਦਾ ਜੀ। ਜੀ ਬਿਲਕੁਲ ਜੀ। ਅਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਅਕਸਰ ਆਪਾਂ ਦੇਖਦੇ ਹਾਂ ਵੀ ਜਦੋਂ ਵੀ ਕੋਈ ਸਰਕਾਰਾਂ ਜਦੋਂ ਬਦਲਦੀਆਂ ਤੇ ਜਿਹੜੇ ਉਹਨਾਂ ਦੇ ਚਹੇਤੇ ਹੁੰਦੇ ਆ ਜਾਂ ਉਹਨਾਂ ਦੇ ਜਿਹੜੇ ਵਿਰੋਧੀ ਹੁੰਦੇ ਆ, ਉਹਨਾਂ ਨੂੰ ਕਦੀ ਇਨਕਮ ਟੈਕਸ ਦੇ ਨੋਟਿਸ, ਕਦੀ ਰੇਡ ਜਿਹੜੀਆਂ ਆ ਉਹਨਾਂ ਦੇ ਘਰਾਂ ਦੇ ਉੱਤੇ ਇਸ ਤਰੀਕੇ ਨਾਲ ਦੇਖਣ ਨੂੰ ਮਿਲਦੀਆਂ ਆ। ਉਸੇ ਤਰੀਕੇ ਦੇ ਨਾਲ ਜਿਹੜੇ ਕਾਂਗਰਸ ਦੇ ਚਹੇਤੇ ਜਾਂ ਗਾਂਧੀ ਪਰਿਵਾਰ ਦੇ ਨਜ਼ਦੀਕੀ ਜਿਹੜੇ ਰਾਬਰਟ ਵਾਡਰਾ ਆ, ਉਹਨਾਂ ਨੂੰ ਆਮਦਨ ਕਰ ਦੇ ਵੱਲੋਂ ਨੋਟਿਸ ਹੋਇਆ, ਜਾਰੀ ਹੋਇਆ ਹੈ।
ਜੀ ਜਿਹੜਾ ਡਿਪਾਰਟਮੈਂਟ ਹੈ ਜੀ ਟੈਕਸ ਰੈਵਨਿਊ ਡਿਪਾਰਟਮੈਂਟ, ਉਹਨੇ ਰਾਬਰਟ ਵਾਡਰਾ ਦੀ ਮਾਲਕੀ ਵਾਲੀ ਇੱਕ ਕਾਰੋਬਾਰੀ ਜਿਹੜੀ ਫਰਮ ਹੈ ਉਹਨੂੰ ਨੋਟਿਸ ਜਾਰੀ ਕੀਤਾ ਜੀ। ਇਹ ਵਾਡਰਾ ਦੀ ਕੰਪਨੀ ਨੂੰ ਨੋਟਿਸ ਜਾਰੀ ਹੋਇਆ ਜੀ। ਇਹਦੀ ਜਿਹੜਾ ਜੀ ਉਹਨੇ ਕਿਹੜੇ ਤਰੀਕੇ ਦੇ ਨਾਲ ਇਹਨੂੰ ਬਣਾਇਆ ਹੋਇਆ ਇਹਨੂੰ ਸਮਝਣ ਤੇ ਰੀਅਲ ਸਟੇਟ ਪ੍ਰੋਜੈਕਟ ਆਪਣੇ ਅਧੀਨ ਲੈਣ ਬਾਰੇ ਜਾਂਚ ਤਹਿਤ ਇਹ ਨੋਟਿਸ ਜਿਹੜਾ ਜੀ ਉਹ ਜਾਰੀ ਕੀਤਾ। IT ਵਿਭਾਗ ਨੇ ਸਕਾਈਲਾਈਟ ਹੌਸਪੀਟੈਲਿਟੀ ਜਿਹੜੀ ਹੈ ਜੀ ਉਹਨੂੰ ਇਹ ਨੋਟਿਸ ਜਿਹੜਾ ਉਹ ਜਾਰੀ ਕੀਤਾ। ਜਦੋਂ ਇਹ ਜਵਾਬ ਦੇਊਗੀ ਫਿਰ ਦੇਖਦੇ ਹਾਂ। ਦੇਖੋ, ਇੱਕ ਤਾਂ ਉਹਨਾਂ ਨੇ ਸ਼ਿਕੰਜਾ ਜਿਹੜਾ ਜੀ ਕੱਸ ਕੇ ਰੱਖਣਾ ਹੀ ਹੈ ਰਾਬਰਟ ਵਾਡਰਾ ਦੇ ਤੇ। ਕੁਝ ਲੋਕ ਸੋਚਦੇ ਨੇ ਕਿ ਜੇ ਪ੍ਰਿਅੰਕਾ ਇਹਦੇ ਵਿੱਚ ਆ ਜਾਵੇ ਸਿਆਸਤ ਦੇ ਵਿੱਚ ਤਾਂ ਉਹ ਕਾਂਗਰਸ ਨੂੰ ਥੰਬੜਾ ਦੇ ਸਕਦੀ ਹੈ, ਪਰ ਸਵਾਲ ਇਹ ਹੈ ਕਿ ਜੇ ਪ੍ਰਿਅੰਕਾ ਆਉਂਦੀ ਹੈ ਤਾਂ ਫਿਰ ਖਾਤੇ ਤਾਂ ਖੁੱਲੇ ਨੇ ਵਾਡਰਾ ਵਾਲੇ ਜੀ। ਇਸ ਕਰਕੇ ਅਗਾਊਂ ਪ੍ਰਬੰਧ ਸਾਰੇ ਕੀਤੇ ਜਾ ਰਹੇ ਨੇ ਜੀ। ਜੀ ਜੀ ਬਿਲਕੁਲ ਬਿਲਕੁਲ। ਤੇ ਅਗਲੀ ਜੇ ਆਪਾਂ ਗੱਲ ਕਰੀਏ ਬਠਿੰਡਾ ਦੇ ਵਿੱਚ ਜਿਹੜੀ ਆ ਘਰ ਵਾਪਸੀ ਜੋ ਕਿ ਉੱਥੇ ਅੱਜ ਹੋਣੀ ਆ, ਉਸ ਨੂੰ ਲੈ ਕੇ ਕਾਫੀ ਤਣਾਅਪੂਰਨ ਮਾਹੌਲ ਬਣਿਆ ਹੋਇਆ। ਇਹ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਜਿਹੜੇ ਉਹ ਸ਼ਰਾਰਤਾਂ ਹੈ ਉਹ ਇਸ ਵੇਲੇ ਟਾਪ ਗੇਅਰ 'ਚ ਨੇ ਜੀ ਜੀ। ਉਹ ਚਾਹੇ ਗੁਰੂ ਕੀ ਵਡਾਲੀ ਦੇ ਵਿੱਚ ਹੋਵੇ, ਤਰਨਤਾਰਨ ਦੇ ਵਿੱਚ ਹੋਵੇ, ਬਠਿੰਡੇ ਦੇ ਵਿੱਚ ਐਕਚੁਅਲੀ ਇਹ ਕੱਲ੍ਹ ਸੀਗਾ ਜੀ, ਪਰ ਬਠਿੰਡੇ ਦੇ ਵਿੱਚ ਜਿਹੜਾ ਸਮਾਗਮ ਸੀਗਾ ਉਹ ਤਣਾਅ ਭਰੇ ਮਾਹੌਲ ਦੇ ਵਿੱਚ ਰੱਦ ਕਰਨਾ ਪਿਆ। ਅੱਜ ਫੇਰ ਜਿਹੜਾ ਜੀ ਇਹ ਰੱਖਿਆ ਗਿਆ ਜੀ ਇਹ ਸਮਾਗਮ ਜਿਹੜਾ ਜੀ। ਔਰ ਜਿਹੜਾ ਜਿਹੜੀ ਇਹ ਹੈ ਜੀ ਵਿਸ਼ਵ ਹਿੰਦੂ ਪ੍ਰੀਸ਼ਦ, ਉਹਦਾ ਅੱਗੇ ਜਿਹੜਾ ਕਿਉਂਕਿ ਜਿਹੜੀ RSS ਹੈ ਜੀ, ਇੱਕ ਤਾਂ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਇੱਕ ਸੰਘ ਹੈ, ਇੱਕ ਰਾਸ਼ਟਰੀ ਸਿੱਖ ਸੰਗਤ ਵੀ ਜਿਹੜੀ ਹੈਗੀ ਹੈ ਇਹ ਉਹਦੀ ਅੱਗੇ ਸ਼ਾਖਾ ਜੀ ਜਿਹੜੀ ਇਹ ਕਰਵਾ ਰਹੀ ਹੈ। ਹੁਣ ਇਹ ਜਿਹੜਾ 80 ਦੇ ਕਰੀਬ ਪਰਿਵਾਰ ਨੇ ਜੀ, ਇਹਨਾਂ ਦੀ ਸਿੱਖ ਧਰਮ ਦੇ ਵਿੱਚ ਵਾਪਸੀ ਕਰਾਈ ਜਾਣੀ ਹੈ ਜੀ। ਔਰ ਉੱਥੇ ਲੋਕ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ, ਪੁਲਿਸ ਵੀ ਜਿਹੜੀ ਉਹ ਕਾਫੀ ਹੋ ਗਈ। ਔਰ ਪ੍ਰੀਸ਼ਦ ਨੇ ਸ਼ਹਿਰ ਦੇ ਜਨਤਾ ਨਗਰ ਦੇ ਵਿੱਚ ਹੁਣ ਬਜਰੰਗ ਦਲ ਦੇ ਇੱਕ ਵਿਅਕਤੀ ਦੇ ਘਰੇ ਇਹ ਜਿਹੜਾ ਪ੍ਰੋਗਰਾਮ ਰੱਖ ਲਿਆ। ਜਿਹੜੀਆਂ ਕੁਝ ਧਿਰਾਂ ਨੇ ਤੱਤੀਆਂ ਉਹ ਵੀ ਨੇੜੇ ਤੋਂ ਇਹਦੇ ਉੱਤੇ ਨਿਗਾਹ ਜਿਹੜੀ ਉਹ ਰੱਖ ਰਹੀਆਂ ਨੇ। ਜਿਹੜੇ ਉੱਥੋਂ ਦੇ SSP ਨੇ ਉਹ ਕਹਿੰਦੇ ਕਿ ਕਿਸੇ ਲੜਾਈ ਝਗੜੇ ਦੇ ਦੌਰਾਨ ਪੁਲਿਸ ਤਾਇਨਾਤ ਕੀਤੀ ਗਈ ਆ, ਪਰ ਸਰਕਾਰ ਵੱਲੋਂ ਉਹਨਾਂ ਨੂੰ ਸਮਾਗਮ ਰੋਕਣ ਲਈ ਕੋਈ ਹਦਾਇਤ ਜਾਰੀ ਨਹੀਂ ਹੋਈ ਤੇ ਨਾ ਹੀ ਉਹਨਾਂ ਨੇ ਕਿਹਾ ਅਸੀਂ ਕੋਈ ਸਮਾਗਮ ਜਿਹੜਾ ਜੀ ਉਹ ਰੋਕਣਾ ਹੈ। ਪੁਲਿਸ ਦਾ ਜਿਹੜਾ ਜੀ ਉਹ ਬਿਆਨ ਹੈ ਜੀ ਜੀ। ਸੋ ਜਿਹੜਾ ਇਹ ਵਿਵਾਦ ਹੈ ਜੀ ਇਹ ਬਠਿੰਡੇ ਦੇ ਵਿੱਚ ਹੁਣ ਮੱਘ ਪਿਆ। ਅੰਮ੍ਰਿਤਸਰ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਗੁਰੂ ਕੀ ਵਡਾਲੀ ਦੇ ਵਿੱਚ ਜਿਹੜਾ ਜੀ ਇਹ ਸਮਾਗਮ ਹੋਇਆ ਸੀਗਾ ਘਰ ਵਾਪਸੀ ਵਾਲਾ। ਹੁਣ ਹਰਸਿਮਰਤ ਕੌਰ ਬਾਦਲ ਦੇ ਜਿਹੜਾ ਲੋਕ ਸਭਾ ਹਲਕਾ ਉਹ ਤੇ ਬਾਦਲਾਂ ਦੇ ਜੱਦੀ ਜਿਹੜਾ ਜ਼ਿਲ੍ਹਾ ਜੀ ਉਹਦੇ ਵਿੱਚ ਇਹ ਸਮਾਗਮ ਜਿਹੜਾ RSS ਦੇ ਵੱਲੋਂ ਕਰਵਾਇਆ ਜਾ ਰਿਹਾ। ਸ਼ਾਇਦ ਹੋ ਸਕਦਾ ਜੀ ਇਹ ਕਿਤੇ ਨਾ ਕਿਤੇ ਜਵਾਬ ਹੋਵੇ ਵੀ ਠੀਕ ਹੈ ਸੈਂਟਰ ਦੇ ਵਿੱਚ ਸਾਡੀ ਸਰਕਾਰ ਆ, ਤੁਸੀਂ ਦਿੰਦੇ ਹੋ BSF ਦੇ ਖਿਲਾਫ ਧਰਨੇ ਤੇ ਅਸੀਂ ਤੁਹਾਡੇ ਜਿਹੜਾ ਜੱਦੀ ਹਲਕਾ ਉਹਦੇ ਵਿੱਚ ਆ ਕੇ ਘਰ ਵਾਪਸੀ ਵਾਲੇ ਪ੍ਰੋਗਰਾਮ ਜਿਹੜੇ ਆ ਜੀ ਉਹ ਰੱਖਦੇ ਆ। ਇਹ ਜਿਹੜੀ ਆਪਸੀ ਤਣਾਅ ਆਪਸੀ ਖਿੱਚੋਤਾਣ ਜਿਹੜੀ ਦੋ ਪਾਰਟੀਆਂ ਦੀ ਅਕਾਲੀ ਦਲ ਤੇ BJP ਦੀ ਸ਼ੁਰੂ ਹੋਈ ਆ, ਇਹਦੇ ਵਿੱਚ ਇਹਨਾਂ ਨੇ ਲੋਕਾਂ ਦੇ ਜਿਹੜੇ ਪੁੱਤ ਨੇ ਨਾ ਜੀ ਉਹਨਾਂ ਨੂੰ ਬਲਦੀ ਦੇ ਬੂਥੇ ਦੇ ਵਿੱਚ ਜਿਹੜਾ ਜੀ ਉਹ ਦੇਣਾ ਕਿਸੇ ਨਾ ਕਿਸੇ ਹਾਲਾਤ ਦੇ ਵਿੱਚ। ਤੇ ਸਟੈਪ ਬਾਈ ਸਟੈਪ ਸਾਰਾ ਜਿਹੜਾ ਨਾ ਜੀ ਉਸੇ ਪਾਸੇ ਵੱਲ ਨੂੰ ਇੱਕ ਗਜ਼ਲ ਦਾ ਬੜਾ ਪਿਆਰਾ ਸ਼ੇਰ ਹੈ ਜਿਹੜਾ ਇਸ ਵੇਲੇ ਫੇਰ ਇਹਨਾਂ ਲੋਕਾਂ ਦੇ ਉੱਤੇ ਢੁਕਦਾ ਜੀ ਕਿ ਰੁੱਖਾਂ ਨੂੰ ਆਰੀ ਫੇਰਨਾ ਡਿੱਗਣਗੇ ਹੱਲ ਨੇ, ਚਿੜੀਆਂ ਨੇ ਕਿਸ ਜਗ੍ਹਾ ਨੇ ਫਿਰ ਵੋਟ ਪਾਲਣੇ, ਰੋਟੀ ਸਿਆਸਤਦਾਨ ਨੇ ਹਰ ਹਾਲ ਸੇਕਣੀ, ਸਾਡੇ ਹੀ ਪੁੱਤਰ ਵੀਰ ਉਸ ਚੁੱਲ੍ਹੇ 'ਚ ਬਾਲਣੇ। ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ। ਇਹ ਕਿਸੇ ਵੀ ਧਰਮ ਦੇ ਨਹੀਂ, ਕਿਸੇ ਵੀ ਪਾਸੇ ਦੇ ਨਹੀਂ ਆ। ਇਹਨਾਂ ਨੇ ਸਿਰਫ ਤੇ ਸਿਰਫ ਸਿਆਸਤ ਵੋਟਾਂ ਤੱਕ ਹੀ ਸੀਮਤ ਨੇ। ਤੇ ਅਗਲੀ ਜਿਹੜੀ ਗੱਲ ਕਰਦੇ ਆ ਪਾਕਿਸਤਾਨ ਦੇ ਵੱਲੋਂ ਸਰਹੱਦ ਤੇ ਜਿਹੜੀ ਆ ਗੋਲੀਬਾਰੀ ਹੋਈ ਆ, ਇੱਕ BSF ਦੇ ਜਵਾਨ ਆ ਉਹ ਫੱਟੜ ਹੋ ਗਿਆ ਇਸ ਗੋਲੀਬਾਰੀ 'ਚ ਜੀ। ਇਹ ਗੋਲੀਬਾਰੀ ਫੇਰ ਜਿਹੜੀ ਹੈ ਜੀ ਦੁਬਾਰਾ ਸ਼ੁਰੂ ਹੋਈ ਹੈ। ਕੱਲ ਵੀ ਖਬਰਾਂ ਦੇ ਵਿੱਚ ਮੈਂ ਸਾਂਝਾ ਕੀਤਾ ਸੀਗਾ ਕਿ ਜਿਹੜੇ ਪਾਕਿਸਤਾਨੀ ਰੇਂਜਰਸ ਨੇ ਜੀ ਉਹਨਾਂ ਦੀ 4 ਦੀ ਜਿਹੜੀ ਮੌਤ ਹੋਈ ਸੀਗੀ, ਜਿਹੜੀ ਗੋਲਾਬਾਰੀ ਹੋਈ ਸੀ ਕੱਲ। ਜਿਹੜਾ ਰੇਂਜਰਸ ਸੀਗੇ ਜੀ ਉਹਨਾਂ ਦੇ ਬੰਦ ਤੋਂ ਬਾਅਦ ਫਿਰ ਚਿੱਟੇ ਝੰਡੇ ਜਿਹੜੇ ਸੀ ਉਹ ਪਾਕਿਸਤਾਨ ਦੀ ਤਰਫੋਂ ਲਹਿਰਾਏ ਗਏ। ਗੋਲੀਬਾਰੀ ਜਿਹੜੀ ਉਹ ਬੰਦ ਹੋਈ, ਪਰ ਫਿਰ ਦੁਬਾਰਾ ਸਾਂਭਾ ਸੈਕਟਰ ਦੇ ਵਿੱਚ 13 ਸਰਹੱਦੀ ਚੌਕੀਆਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਨਿਸ਼ਾਨਾ ਬਣਾਇਆ ਗਿਆ ਔਰ ਭਾਰਤ ਨੇ ਵੀ ਜਿਹੜੀ ਹੈ ਜੀ ਉਹ ਗੋਲੀਬਾਰੀ ਕੀਤੀ ਹੈ। ਔਰ ਜਿਹੜੀ ਕੱਲ ਜਿਵੇਂ ਦੱਸਿਆ ਸੀ ਕਿ ਇੱਕ BSF ਦੇ ਜਵਾਨ ਦੀ ਡੈਥ ਹੋਈ ਸੀ, ਉੱਧਰੋਂ 4 ਰੇਂਜਰਸ ਜਿਹੜੇ ਪਾਕਿਸਤਾਨ ਦੇ ਸਨ ਉਹਨਾਂ ਦੀ ਡੈਥ ਹੋਈ ਸੀ। ਅੱਜ BSF ਦਾ ਜਵਾਨ ਜਿਹੜਾ ਜੀ ਇੱਕ ਫੱਟੜ ਹੋਇਆ। ਔਰ ਜਿਹੜਾ ਪਾਕਿਸਤਾਨ ਨੇ ਜੀ ਭਾਰਤ ਦੇ ਕੋਲੇ ਇਹਨਾਂ 4 ਡੈਥ ਤੋਂ ਬਾਅਦ ਰੋਸ ਦਾ ਪ੍ਰਗਟਾਵਾ ਜਿਹੜਾ ਜੀ ਉਹ ਕੀਤਾ ਤੇ ਅੱਜ ਭਾਰਤ ਨੇ ਜਿਹੜਾ ਰੋਸ ਦਾ ਪ੍ਰਗਟਾਵਾ ਕੀਤਾ।
ਸੋ ਰੇਂਜਰਸ ਜਿਹੜੇ ਨੇ ਜੀ ਉਹਨਾਂ ਦੇ ਵਿਚਾਲੇ ਪਹਿਲਾਂ ਵੀ ਮੀਟਿੰਗਸ ਹੋਈਆਂ ਨੇ ਇਸ ਗੋਲਾਬਾਰੀ ਨੂੰ ਰੋਕਣ ਦੇ ਵਾਸਤੇ, ਪਰ ਤਕਰੀਬਨ ਇਹ ਫਿਰ ਉਸੇ ਤਰੀਕੇ ਦੇ ਨਾਲ ਚੱਲਣੀ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਜਦੋਂ ਸਨੋ ਪਈ ਹੁੰਦੀ ਆ ਬਹੁਤ ਜ਼ਿਆਦਾ, ਤੇ ਜਿਹੜੇ ਅੱਤਵਾਦੀ ਨੇ ਉਹ ਵੀ ਇਸ ਪਾਸੇ ਨੂੰ ਘੁਸਪੈਠ ਜਿਹੜਾ ਭਾਰਤ ਵਾਲੀ ਸਾਈਡ ਨੂੰ ਕਰਦੇ ਨੇ, ਉਹਨਾਂ ਨੂੰ ਇੱਕ ਕਿਸਮ ਦੇ ਨਾਲ ਸੁਰੱਖਿਆ ਜਿਹੜਾ ਫਾਇਰ ਆ ਜੀ ਉਹ ਦੇਣ ਦੇ ਵਾਸਤੇ ਇਹੋ ਜਿਹੀ ਗੋਲੀਬਾਰੀ ਜਿਹੜੀ ਆ ਉਹ ਚੱਲਦੀ ਹੈ। ਦੋਵੇਂ ਮੁਲਕ ਜਿਹੜੇ ਨੇ ਜੀ ਕਹਿਣ ਨੂੰ ਜਿੰਨਾ ਵੱਡਾ ਮਰਜ਼ੀ ਕਰੀ ਜਾਣ, ਪਰ ਇਸ ਮਸਲੇ ਦੇ ਉੱਤੇ ਹੀ ਅਜੇ ਤੱਕ ਜਿਹੜਾ ਜੀ ਇਹ ਕਿਸੇ ਤਣ ਪੱਤਣ ਨਹੀਂ ਲੱਗ ਸਕੇ ਕਿ ਕਿਸੇ ਤਰੀਕੇ ਦੇ ਨਾਲ ਇਹ ਗੋਲੀਬਾਰੀ ਰੋਕੀ ਜਾ ਸਕੇ ਔਰ ਇਹਦੇ ਵਿੱਚ ਹੁੰਦੀਆਂ ਜਿਹੜੀਆਂ ਡੈਥ ਨੇ ਉਹ ਰੋਕੀਆਂ ਜਾ ਸਕਣ। ਜੀ 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 ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਜਿਹੜਾ ਸਿਰਸੇ ਵਾਲੇ ਦੀ ਇੱਕ ਜਿਹੜੀ ਮੂਵੀ ਆ ਰਹੀ ਆ ਜਿਸ ਦਾ ਨਾਮ ਮੈਸੇਂਜਰ ਆਫ ਗੋਡ ਰੱਖਿਆ ਆ, ਉਸ ਦੇ ਪੋਸਟਰਾਂ ਨੂੰ ਜਿਹੜਾ ਜੀ ਬਚਾਉਣ ਦੇ ਲਈ ਠੀਕਰੀ ਪਹਿਰਾ ਜਿਹੜਾ ਡੇਰਾ ਪ੍ਰੇਮੀ ਆ ਉਹ ਦੇ ਰਿਹਾ। ਬਿਲਕੁਲ ਜੀ, ਇਹ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਰਸੇ ਦੇ ਡੇਰੇ ਦਾ ਜਿਹੜਾ ਮੁਖੀ ਆ, ਜਿਹੜਾ ਉਹਦੀ ਮੈਸੇਂਜਰ ਆਫ ਗੋਡ ਆ ਰਹੀ ਹੈ ਜੀ, ਇਹ ਇੱਕ ਨਵੀਂ ਸਮੱਸਿਆ ਜਿਹੜੀ ਹੈ ਨਾ ਜੀ ਉਹ ਚਾਰ ਸਵੇਰੇ ਤੋਂ ਤਕਰੀਬਨ ਪੰਜਾਬ ਦਾ ਜੀ ਉਹ ਘਿਰਦਾ ਹੀ ਜਾ ਰਿਹਾ ਇਹਨਾਂ ਸਮੱਸਿਆਵਾਂ ਦੇ ਵਿੱਚ, ਜਾਂ ਤੁਸੀਂ ਇਹ ਕਹਿ ਲਓ ਕਿ ਜਾਣ ਬੁੱਝ ਕੇ ਸਾਰਾ ਕੁਝ ਜਿਹੜਾ ਜੀ ਉਹ ਕੀਤਾ ਜਾ ਰਿਹਾ। ਇਹ ਨਵਾਂ ਮਸਲਾ ਜਿਹੜਾ ਜੀ ਉਹ ਖੜਾ ਹੋਇਆ ਹੈ, ਪੋਸਟਰ ਜਿਹੜੇ ਨੇ ਉਹ ਲਾਈ ਜਾ ਰਹੇ ਨੇ, ਦੂਜੇ ਜਿਹੜੇ ਪੋਸਟਰ ਪਾੜੀ ਜਾ ਰਹੇ ਨੇ। ਵਾਘੇ ਪੁਰਾਣੇ ਦੇ ਵਿੱਚ ਤਣਾਅ ਜਿਹੜਾ ਜੀ ਉਹ ਬਣਿਆ ਹੋਇਆ, ਉੱਥੇ ਤਾਂ ਦੋਵੇਂ ਧਿਰਾਂ ਜਿਹੜੀਆਂ ਜੀ ਉਹ ਆਮੋ ਸਾਹਮਣੇ ਨੇ। ਪੰਜਾਬ ਦੇ ਤਕਰੀਬਨ ਜਿਹੜੇ ਮਰਜ਼ੀ ਤੁਸੀਂ ਸ਼ਹਿਰ ਨੂੰ ਹਾਈਵੇ ਤੋਂ ਲੰਘਦੇ ਹੋ, ਵੱਡੇ ਵੱਡੇ ਜਿਹੜੇ ਹੋਰਡਿੰਗਸ ਨੇ ਉਹ ਲੱਗੇ ਹੋਏ ਨੇ ਜੀ। ਇਹਦੇ ਫਿਲਮ ਦੇ ਜਿਹੜੀ 16 ਤਰੀਕ ਨੂੰ ਰਿਲੀਜ਼ ਹੋ ਰਹੀ ਹੈ। ਪੰਜਾਬ ਸਰਕਾਰ ਵਾਲੇ ਵੱਖਰੇ ਜਿਹੜੀਆਂ ਦੀ ਦਬਕੇ ਮਾਰੀ ਜਾਂਦੇ ਆ ਕਿ ਇਹਦੇ ਉੱਤੇ ਅਸੀਂ ਜਿਹੜੀ ਪਾਬੰਦੀ ਆ ਉਹ ਲਾਵਾਂਗੇ। ਬਠਿੰਡਾ ਸ਼ਹਿਰ ਦੇ ਪਿੰਡ ਜੈ ਸਿੰਘ ਵਾਲਾ ਦੇ ਵਿੱਚ ਫਿਲਮ ਦੇ ਪੋਸਟਰ ਜਿਹੜੇ ਉਹ ਪਾੜੇ ਗਏ ਸੀਗੇ, ਉਹਦੇ ਕਰਕੇ ਤਣਾਅ ਜਿਹੜਾ ਜੀ ਉਹ ਪੈਦਾ ਹੋ ਗਿਆ। ਹੁਣ ਜਿਹੜੇ ਡੇਰੇ ਦੇ ਪ੍ਰੇਮੀ ਨੇ ਉਹਨਾਂ ਦਾ ਜਿਹੜਾ ਜੀ ਉਹ ਠੀਕਰੀ ਪਹਿਰੇ ਲਾ ਰਹੇ ਨੇ ਪੋਸਟਰ ਜਿਹੜੇ ਨੇ ਉਹਨਾਂ ਦੇ ਉੱਤੇ ਜੀ। ਹੁਣ ਤੁਸੀਂ ਦੇਖੋ ਹਾਲਾਤ ਸਾਡੇ ਸੂਬੇ ਦੇ ਕਿ ਪੋਸਟਰਾਂ ਦੀ ਰਾਖੀ ਦੇ ਵਾਸਤੇ ਬੰਦੇ ਜਿਹੜੇ ਜੀ ਉਹ ਲਾ ਰਹੇ ਨੇ। ਪਹਿਲਾਂ ਉਹ ਪੋਸਟਰ ਲਾਉਣ ਦੀ ਜ਼ਰੂਰਤ ਕੀ ਹੈ ਜੀ, ਜੇ ਉਹ ਤਣਾਅ ਪੈਦਾ ਹੁੰਦਾ ਤਾਂ। ਪਰ ਮੁਸ਼ਕਿਲ ਇਹ ਹੈ ਨਾ ਜੀ ਕਿ ਕੋਈ ਘੱਟ ਨਹੀਂ ਗਾ ਜੀ ਇਹਨਾਂ ਦੇ ਵਿੱਚੋਂ। ਆਪ ਜਿਹੜਾ ਜੀ ਉਹ ਇਹ ਸੋਚਦਾ ਹੈ ਕਿ ਜਿੰਨਾ ਕੁ ਕੰਮ ਮੈਂ ਖਰਾਬ ਕਰ ਸਕਾਂ ਉਹਨਾਂ ਮੈਂ ਜਿਹੜਾ ਜੀ ਉਹ ਕੰਮ ਖਰਾਬ ਕਰੂੰਗਾ। ਇਹ ਜਾਣ ਬੁੱਝ ਕੇ ਇੱਕ ਸਾਜ਼ਿਸ਼ ਹੈ। ਦੇਖੋ PK ਫਿਲਮ ਜਿਹਦੇ ਵਿਰੋਧ ਤਾਂ ਹਿੰਦੂ ਸੰਗਠਨ ਕੁਝ ਕਰ ਰਹੇ ਨੇ, ਉਹ ਜਦੋਂ ਮਾਮਲਾ ਇਹ ਸੁਪਰੀਮ ਕੋਰਟ ਦੇ ਵਿੱਚ ਲੈ ਗਏ ਤਾਂ ਸੁਪਰੀਮ ਕੋਰਟ ਨੇ ਜਿਹੜੀ ਉਹਦੇ ਤੇ ਟਿੱਪਣੀ ਕੀਤੀ ਨਾ ਜੀ ਉਹ ਬੜੀ ਵਧੀਆ ਹੈ। ਉਹ ਕਹਿੰਦੇ ਠੀਕ ਆ, ਤੁਸੀਂ ਜਿਹਨੂੰ ਫਿਲਮ ਨਹੀਂ ਚੰਗੀ ਲੱਗਦੀ ਉਹ ਨਾ ਦੇਖੋ, ਤੁਸੀਂ ਇਹਦੇ ਕਿਉਂ ਜਿਹੜਾ ਜੀ ਸੁਪਰੀਮ ਕੋਰਟ ਦੇ ਵਿੱਚ ਘੜੀਸੀ ਫਿਰ ਰਹੇ ਹੋ। ਜਿਹੜੀਆਂ ਕੁਝ ਜਥੇਬੰਦੀਆਂ ਇਹਦਾ ਵਿਰੋਧ ਵੀ ਕਰ ਰਹੀਆਂ ਨੇ ਫਿਲਮ ਦਾ, ਉਹਨਾਂ ਨੂੰ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਜੀ, ਸੂਬੇ ਦੇ ਵੱਡੇ ਹਿੱਤਾਂ ਨੂੰ ਦੇਖਦਿਆਂ ਹੋਇਆ ਕਿ ਜਿਹਨੇ ਨਹੀਂ ਦੇਖਣੀ ਉਹ ਨਾ ਦੇਖਣ, ਜਿਨ੍ਹਾਂ ਨੇ ਦੇਖਣੀ ਆ ਉਹ ਦੇਖ ਲੈਣ। ਕਿਉਂਕਿ ਜੇ ਅਸੀਂ ਇਸ ਫਿਲਮ ਦੀ ਵਿਰੋਧਤਾ ਕਰਦੇ ਹਾਂ ਵੇਖ ਕੇ, ਜੇ ਉਹਦੇ ਵਿੱਚ ਉਹਨੇ ਕੋਈ ਉੱਦਾਂ ਦੀ ਜਿਹੜੀ ਗੱਲ ਕੀਤੀ ਹੈ ਜਿਹੜੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਵਾਲੀ ਜਾਂ ਉਹ ਗਲਤ ਹੈ। ਆਫਟਰ ਆਲ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਜਿਹੜਾ ਜੀ ਉਹ ਪਾਸ ਕੀਤਾ ਹੋਇਆ। ਕੁਝ ਫਿਲਮਾਂ ਜਿਹੜੀਆਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਈਆਂ ਜਾਂ ਸੈਂਸਰ ਬੋਰਡ ਨੇ ਉਹਨਾਂ ਨੂੰ ਸਰਟੀਫਿਕੇਟ ਨਹੀਂ ਦਿੱਤਾ, ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਚਰਚਿਤ ਰਹੀਆਂ ਨੇ, ਜੇ ਅਸੀਂ ਇਹ ਮਾਮਲਾ ਉਠਾਉਂਦੇ ਕਿ ਉਹ ਰਿਲੀਜ਼ ਹੋਣੀਆਂ ਚਾਹੀਦੀਆਂ ਨੇ ਤੇ ਫਿਰ ਇਸ ਫਿਲਮ ਦਾ ਵੀ ਜਿਹੜਾ ਵਿਰੋਧ ਨਹੀਂ ਕਰਨਾ ਚਾਹੀਦਾ। ਇਹ ਇੱਕ ਕਿਸਮ ਦੇ ਨਾਲ ਸਹੀ ਪੁੱਛੋ ਤਾਂ ਮੈਨੂੰ ਇਹ ਲੱਗਦਾ ਜੀ ਕਿ ਇਹ ਕੁਝ ਲੋਕ ਜਿਹੜੇ ਇਹਦਾ ਵਿਰੋਧ ਵੀ ਕਰ ਰਹੇ ਨੇ ਉਹ ਫਿਲਮ ਨੂੰ ਹਵਾ ਹੀ ਦੇ ਰਹੇ ਨੇ, ਨਹੀਂ ਤਾਂ ਅਦਰਵਾਈਜ਼ ਇਹੋ ਜਿਹੀਆਂ ਫਿਲਮਾਂ ਲੱਗਦੀਆਂ ਕਦੋਂ ਨੇ, ਉੱਡਦੀਆਂ ਕਦੋਂ ਨੇ, ਬਹੁਤਾ ਪਤਾ ਨਹੀਂ ਲੱਗਦਾ ਹੁੰਦਾ ਜੀ ਲੋਕਾਂ ਨੂੰ। ਇਹ ਚਰਚਿਤ ਕਰ ਦਿੱਤੀ ਹੈ ਜੀ ਜਾਣ ਬੁੱਝ ਕੇ ਇਹਨੂੰ ਜਿਹੜਾ ਜੀ ਹਵਾ ਦੇ ਕੇ। ਜੀ 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 ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਪੰਜਾਬ ਸਰਕਾਰ ਨੂੰ ਜਿਹੜਾ ਜੀ ਕਾਫੀ ਵਿੱਤੀ ਤੌਰ ਦੇ ਉੱਤੇ ਆਮਦਨ ਦੇ ਵਿੱਚ ਜਿਹੜਾ ਜੀ ਘਾਟਾ ਦੇਖਣਾ ਪਿਆ ਹੈ, ਕਾਫੀ ਮਾਰ ਪਈ ਹੈ ਜੀ ਪਹਿਲੇ ਜਿਹੜੇ ਜੀ 8 ਮਹੀਨਿਆਂ ਦੇ ਵਿੱਚ। ਜੀ ਮਾਲੀ ਸਾਲ ਦੇ ਪਹਿਲੇ 8 ਮਹੀਨਿਆਂ ਦੇ ਦੌਰਾਨ ਦੀ ਆਸ ਨਾਲੋਂ 3000 ਕਰੋੜ ਰੁਪਈਆ ਆਮਦਨ ਜਿਹੜੀ ਹੈ ਜੀ ਉਹ ਘਟ ਗਈ ਹੈ ਜੀ। ਔਰ ਪੰਜਾਬ ਸਰਕਾਰ ਨੂੰ ਚਾਲੂ ਮਾਲੀ ਸਾਲ ਦੇ ਪਹਿਲੇ 8 ਮਹੀਨਿਆਂ ਦੇ ਦੌਰਾਨ ਜਿਹੜਾ ਜੀ ਬਹੁਤ ਵੱਡੀ ਮਾਰ ਜਿਹੜੀ ਝੱਲਣੀ ਪੈ ਰਹੀ ਆ। ਵਿੱਤ ਵਿਭਾਗ ਦੇ ਜਿਹੜੀਆਂ ਵਹੀਆਂ ਨੇ ਉਹ ਇਹ ਕਹਿੰਦੀਆਂ ਨੇ ਕਿ 1 ਅਪ੍ਰੈਲ ਤੋਂ 30 ਨਵੰਬਰ ਤੱਕ ਦੇ ਸਮੇਂ ਦੇ ਦੌਰਾਨ ਪਿਛਲੇ ਮਾਲੀ ਸਾਲ ਦੌਰਾਨ ਇਹ ਵਕਫੇ ਦੇ ਵਿੱਚ ਜਿਹੜਾ ਜੀ ਮਾਲੀਆ ਉਹ ਸਿਰਫ 7.33% ਵਾਧਾ ਇਹਦੇ ਵਿੱਚ ਦਰਜ ਕੀਤਾ ਗਿਆ, ਜਦੋਂ ਕਿ ਸਰਕਾਰ ਨੂੰ 12% ਦਾ ਵਾਧਾ ਹੋਣ ਦੇ ਆਸ ਸੀਗੀ ਜੀ। ਮਾਲੀ ਸਾਲ ਦੇ ਪਹਿਲੇ 8 ਮਹੀਨਿਆਂ ਦੇ ਦੌਰਾਨ 19,000 ਕਰੋੜ ਰੁਪਈਏ ਦੇ ਕਰੀਬ ਮਾਲੀ ਸਰੋਤਾਂ ਦੀ ਜ਼ਰੂਰਤ ਸੀਗੀ, ਜਦੋਂ ਕਿ ਵੱਖ-ਵੱਖ ਜਿਹੜੇ ਖੇਤਰ ਨੇ ਉਹਨਾਂ ਤੋਂ ਮਾਲੀਆ ਸਿਰਫ 16,000 ਕਰੋੜ ਰੁਪਈਏ ਦੇ ਕਰੀਬ ਜਿਹੜਾ ਜੀ ਉਹ ਆਇਆ।
ਜੀ ਸਰਕਾਰ ਲਈ 3000 ਕਰੋੜ ਦਾ ਘਾਟਾ ਜਿਹੜਾ ਜੀ ਉਹ ਵੱਡੀ ਸੱਟ ਹੈ। ਇਹਦੇ ਉਲਟ ਸਰਕਾਰ ਦੇ ਖਰਚਿਆਂ ਦੇ ਵਿੱਚ 10% ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਜੀ। ਸਰਕਾਰ ਦੀ ਵਿੱਤੀ ਹਾਲਤ ਦੇ ਜਿਹੜੇ ਅੰਕੜੇ ਨੇ ਉਹ ਦੱਸਦੇ ਨੇ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਮਾਲੀ ਸੰਕਟ ਜਿਹੜਾ ਉਹ ਹੋਰ ਡੂੰਘਾ ਹੋਊਗਾ। ਮਾਲੀ ਘਟਣ ਕਾਰਨ ਮਾਰੀਆ ਜਿਹੜਾ ਜੀ ਉਹ ਘਟਣ ਕਾਰਨ ਸਰਕਾਰ ਦੀ ਹਾਲਤ ਇਹ ਹੋ ਗਈ ਹੈ ਕਿ ਬਿਜਲੀ ਨਿਗਮ ਨੂੰ ਨਗਦ ਸਬਸਿਡੀ ਦੇਣ ਦੀ ਥਾਂ ਖਾਤਿਆਂ ਵਿੱਚ ਹੀ ਐਡਜਸਟ ਜਿਹੜਾ ਜੀ ਉਹ ਕੀਤਾ ਜਾ ਰਿਹਾ। ਪੰਜਾਬ ਸਰਕਾਰ ਨੂੰ ਜ਼ਮੀਨਾਂ ਦੀਆਂ ਰਜਿਸਟਰੀਆਂ ਤੋਂ ਇਕੱਠਾ ਹੋਣ ਵਾਲਾ ਮਾਲੀਆ ਜਿਹੜਾ ਜੀ ਉਹਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 2.37% ਘਾਟਾ ਪਿਆ। ਪਿਛਲੇ ਸਾਲ ਪਹਿਲੇ 8 ਮਹੀਨਿਆਂ ਦੇ ਦੌਰਾਨ 1673 ਕਰੋੜ ਰੁਪਏ ਮਿਲੇ ਸੀਗੇ, ਜਦੋਂ ਕਿ ਇਸ ਵਾਰੀ ਆਮਦਨ ਵਧਣ ਦੀ ਥਾਂ ਘਟ ਕੇ 1634 ਕਰੋੜ ਰੁਪਏ ਜਿਹੜੀ ਹੈ ਜੀ ਉਹ ਰਹਿ ਗਈ ਹੈ, ਜਦੋਂ ਕਿ ਸਰਕਾਰ ਨੂੰ 1840 ਕਰੋੜ ਰੁਪਏ ਹਾਸਲ ਹੋਣ ਦੀ ਉਮੀਦ ਜਿਹੜੀ ਉਹ ਸੀਗੀ। ਹਾਲਾਤ ਇੱਥੇ ਜਿਹੜੇ ਜ਼ਮੀਨਾਂ ਦੇ ਜਾਂ ਜਿਹੜੇ ਪਲਾਟ ਦੇ ਉਹ ਇਹ ਬਣ ਗਿਆ ਜੀ ਕਿ ਜਿਹੜੇ ਅੱਜ ਤੋਂ 3 ਸਾਲ ਪਹਿਲਾਂ ਜੇ ਗੱਜ ਦੇ ਹਿਸਾਬ ਨਾਲ ਲਾਈਏ ਕਿ 15,000 ਰੁਪਏ ਕਿਤੇ ਰੇਟ ਸੀਗਾ, ਉਹ ਇਸ ਵੇਲੇ ਕੋਈ 5-6 ਹਜ਼ਾਰ ਰੁਪਏ ਨੂੰ ਵੀ ਨਹੀਂ ਪੁੱਛ ਰਿਹਾ ਜੀ। ਜੇ ਕੁਝ ਲੋਕ ਇਹ ਸੋਚ ਰਹੇ ਨੇ ਕਿ ਉਹਨਾਂ ਨੇ ਆਪਣੇ ਇੱਥੇ ਪ੍ਰਾਪਰਟੀ ਜਿਹੜੀ ਆ ਉਹ ਵੇਚਣੀ ਆ, ਇਹ ਬਹੁਤ ਮਾੜਾ ਟਾਈਮ ਹੈ ਪ੍ਰਾਪਰਟੀ ਜਿਹੜਾ ਜੀ ਉਹ ਵੇਚਣ ਵਾਲਾ। ਬਿਲਕੁਲ ਇਸ ਵੇਲੇ ਜਿਹੜਾ ਜੀ ਉਹ ਮਾਰਕੀਟ ਜਿਹੜੀ ਆ ਉਹ ਡੈਡ ਹੋ ਕੇ ਰਹਿ ਗਈ ਹੈ। ਜੇ 15,000 ਰੁਪਈਏ ਵਾਲਾ ਜਿਹੜਾ ਪਲਾਟ ਹੈ, ਜੇ 5,000 ਦੇ ਵਿੱਚ ਵੀ ਉਹਦਾ ਰੇਟ ਹੈ ਤੇ 5,000 ਦਾ ਵੀ ਉਹਦਾ ਕੋਈ ਖਰੀਦਦਾਰ ਨਹੀਂ ਹੈ ਜੀ। ਗਲਤ ਪਾਲਿਸੀਜ਼ ਨੇ ਟੋਟਲੀ ਜਿਹੜੀਆਂ ਦੀ ਚੱਲ ਰਹੀਆਂ ਨੇ। ਹਾਂ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਨਵੇਂ ਮੌਕੇ ਦੇ ਉੱਤੇ ਇੱਕ ਤੋਹਫਾ ਜ਼ਰੂਰ ਦੇ ਦਿੱਤਾ ਪੰਜਾਬ ਵਾਲਿਆਂ ਨੂੰ। ਉਹ ਇਹ ਹੈ ਕਿ ਜੇ ਤੁਸੀਂ ਵਿਆਹ ਦੇ ਮੌਕੇ ਦੇ ਉੱਤੇ ਸ਼ਰਾਬ ਜਿਹੜੀ ਆ ਉਹ ਵਰਤਾਉਣੀ ਆ ਤਾਂ ਉਹਦੇ ਉੱਤੇ ਵੈਟ ਨਹੀਂ ਲਿਆ ਜਾਊਗਾ। ਉਹ ਕਹਿੰਦੇ ਜੀ ਖੁੱਲ੍ਹ ਕੇ ਪੀਓ। ਜੀ ਆਮਦਨ ਜੋ ਘਟ ਰਹੀ ਹੈ ਜੀ ਇਹਨਾਂ ਦੀ, ਸੋ ਸਭ ਤੋਂ ਜ਼ਿਆਦਾ ਤੇ ਆਮਦਨ ਸਰਕਾਰ ਨੂੰ ਸ਼ਾਇਦ ਕਿਤੇ ਨਾ ਕਿਤੇ ਸ਼ਰਾਬ ਤੋਂ ਹੀ ਹੋ ਰਹੀ ਆ। ਸੋ ਵੀ ਹੋਰ ਨਸ਼ਿਆਂ ਦੇ ਵੱਲ ਇਹਨਾਂ ਨੂੰ ਧੱਕੋ, ਇਹੀ ਇਹਨਾਂ ਦਾ ਕੰਮ ਲੱਗ ਰਿਹਾ ਆ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਜਥੇਦਾਰ ਗੁਰਬਚਨ ਸਿੰਘ ਹੁਣਾਂ ਦਾ ਕਹਿਣਾ ਆ ਵੀ ਜਿਹੜੇ ਦੋਵੇਂ ਨਾਨਕਸ਼ਾਹੀ ਕੈਲੰਡਰ ਆ ਉਹਨਾਂ ਦੇ ਵਿੱਚ ਤਰੁੱਟੀਆਂ ਨੇ, ਉਹਨਾਂ ਦੇ ਵਿੱਚ ਜਿਹੜੀਆਂ ਕਿਤੇ ਨਾ ਕਿਤੇ ਕੋਈ ਮਿਸਟੇਕਸ ਆ। ਸੋ ਇਸ ਨੂੰ ਕਿਸ ਤਰੀਕੇ ਨਾਲ ਲਿਆ ਜਾਵੇ ਵੀ ਇਸ ਟਾਈਮ ਜਿਹੜੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਾਉਣ ਦੇ ਲਈ ਜਿਹੜੇ ਕਾਫੀ ਜਿਹੜੇ ਜਥੇਬੰਦੀਆਂ ਜਾਂ ਲੋਕ ਆ ਉਹ ਸਾਰੇ ਇਕੱਤਰ ਹੋ ਰਹੇ ਆ? ਦੇਖੋ, ਭੰਬਲ ਭੂਸਾ ਤਾਂ ਬਹੁਤ ਵੱਡਾ ਜੀ ਇਹ ਕ੍ਰੀਏਟ ਹੋਇਆ ਪਿਆ। ਜਿਹੜੇ ਸਿੱਖਾਂ ਦੇ ਵਿੱਚ ਤੁਸੀਂ ਇਹ ਕਹਿ ਲਓ, ਇਸ ਵਾਰੀ ਤੁਹਾਨੂੰ ਪਤਾ ਹੀ ਹੈ ਜੀ ਕਿ ਕੀ ਕੁਛ ਬਣਾ ਦਿੱਤਾ। ਜਿਹੜਾ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਸੀਗਾ ਜੀ, ਗੁਰਪੁਰਬ ਦੇ ਜਿਸ ਤਰੀਕੇ ਦੇ ਨਾਲ ਜਸ਼ਨ ਵਗੈਰਾ ਹੁੰਦੇ ਨੇ ਤੇ ਉਹ ਇਸ ਵਾਰੀ ਨਹੀਂ ਹੋਏ ਜੀ ਕਿਤੇ। ਈਵਨ ਤੁਸੀਂ ਜਿਹੜੇ ਮੈਸੇਜਸ ਵਗੈਰਾ ਆਉਂਦੇ ਨੇ ਉਹ ਵੀ ਤੁਸੀਂ ਦੇਖਿਆ ਹੋਊਗਾ ਕਿ 10% ਵੀ ਨਹੀਂ ਰਹਿ ਗਏ ਜੀ, ਕਿਉਂਕਿ ਲੋਕਾਂ ਦੇ ਵਿੱਚ ਇਹ ਬਣਿਆ ਰਿਹਾ ਨਾ ਜੀ ਕੀ ਹੋਣਾ ਕੀ ਨਹੀਂ। ਹੁਣ ਕੁਝ ਜਥੇਬੰਦੀਆਂ ਜਿਹੜੀਆਂ ਨੇ ਉਹ ਕਹੀ ਜਾਂਦੀਆਂ ਨੇ ਕਿ 5 ਤਰੀਕ ਨੂੰ ਜਿਹੜਾ ਜੀ ਉਹ ਮਨਾਉਣਾ। ਕੁਝ ਜਥੇਬੰਦੀਆਂ ਜਿਹੜੀਆਂ ਉਹ ਇਕੱਠੀਆਂ ਹੋ ਕੇ ਅਕਾਲ ਤਖਤ ਦੇ ਜਥੇਦਾਰ ਨੂੰ ਮਿਲਣ ਗਈਆਂ ਨੇ ਕੈਲੰਡਰ ਦੇ ਮਾਮਲੇ ਦੇ ਵਿੱਚ, ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਦੇ ਵਿੱਚ। ਜਿਹੜੇ ਜਥੇਦਾਰ ਨੇ ਗਿਆਨੀ ਗੁਰਬਚਨ ਸਿੰਘ ਹੋਰੀ, ਉਹਨਾਂ ਦਾ ਜਿਹੜਾ ਬਿਆਨ ਆਇਆ ਜੀ ਉਹ ਇੱਕ ਨਵਾਂ ਭੰਬਲ ਭੂਸਾ। ਉਹ ਕਹਿੰਦੇ ਜੀ ਕਿ ਜਿਹੜੇ ਦੋਵੇਂ ਨਾਨਕਸ਼ਾਹੀ ਕੈਲੰਡਰ ਨੇ ਇਹ ਤਾਂ ਤਰੁੱਟੀਆਂ ਜਿਹੜੀਆਂ ਜੀ ਉਹ ਭਰਪੂਰ ਨੇ। ਉਹਨਾਂ ਨੇ ਕਿਹਾ ਕਿ ਜਿਹੜੇ ਉਸ ਵੇਲੇ ਸਰਵ ਪ੍ਰਵਾਨਿਤ ਕੈਲੰਡਰ ਬਣ ਨਹੀਂ ਸਕਿਆ, ਇਸੇ ਕਰਕੇ ਨਹੀਂ ਬਣ ਸਕਿਆ। ਉਹਨਾਂ ਨੇ ਇਹ ਵੀ ਕਿਹਾ ਕਿ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਬਿਕਰਮੀ ਤੇ ਨਾਨਕਸ਼ਾਹੀ ਕੈਲੰਡਰ ਦਾ ਮਿਲਿਆ ਜੁਲਿਆ ਰੂਪ ਹੈ, ਜਿਹਦੇ ਕਰਕੇ ਪੰਥ ਦੇ ਵਿੱਚ ਵਿਵਾਦ ਜਿਹੜਾ ਜੀ ਉਹ ਪੈਦਾ ਹੋਇਆ। ਜਿਹੜੇ ਜਥੇਦਾਰ ਸਾਹਿਬ ਨੇ ਪ੍ਰੋਗਰਾਮ ਤਾਂ ਉਹਨਾਂ ਨੇ ਕੋਈ ਨਹੀਂ ਦਿੱਤਾ। ਫਿਰ ਇਹਦਾ ਮਤਲਬ ਇਹ ਹੈ ਕਿ ਜੇ ਦੋਵਾਂ ਦੇ ਵਿੱਚ ਤਰੁੱਟੀਆਂ ਨੇ ਤੇ ਹੁਣ ਫਿਰ ਤੀਜਾ ਬਣਾਉਣਗੇ ਜੀ। ਜਿਹੜਾ ਤੀਜਾ ਹੈ ਉਹ ਕੋਈ ਆਊਗਾ ਤੇ ਉਹਦੇ ਨਾਲ ਨਵਾਂ ਭੰਬਲ ਭੂਸਾ ਜਿਹੜਾ ਕ੍ਰੀਏਟ ਹੋਊਗਾ। ਇਹਨਾਂ ਜਥੇਬੰਦੀਆਂ ਨੇ ਇੱਕ ਗੱਲ ਜਿਹੜੀ ਲਿਖ ਕੇ ਜਥੇਦਾਰ ਨੂੰ ਕਹੀ ਆ, ਕੈਲੰਡਰ ਨਾਲੋਂ ਜ਼ਿਆਦਾ ਉਹ ਧਿਆਨ ਮੰਗਦੀ ਹੈ ਜੀ। ਇਹਨਾਂ ਜਥੇਬੰਦੀਆਂ ਨੇ ਇਹ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਜਿਹੜੇ ਨੇ ਉਹ ਅਪੀਲਾਂ ਨਾ ਕਰੀ ਜਾਣ ਜਿਹੜੇ ਬੰਦੀ ਨੇ ਉਹਨਾਂ ਦੀ ਰਿਹਾਈ ਦੇ ਸੰਬੰਧ ਦੇ ਵਿੱਚ, ਬਲਕਿ ਕੋਈ ਪ੍ਰੋਗਰਾਮ ਜਿਹੜਾ ਜੀ ਉਹ ਕੌਮ ਨੂੰ ਦੇਣ। ਹੁਣ ਮੁਸ਼ਕਿਲ ਹੈ ਜੀ ਪ੍ਰੋਗਰਾਮ ਉਹ ਕਿਹੜੇ ਤਰੀਕੇ ਨਾਲ ਦੇ ਸਕਦੇ ਨੇ। ਕਿਸੇ ਟਾਈਮ ਹੋ ਸਕਦਾ ਲੋਕਾਂ ਨੂੰ ਭੁੱਲ ਗਿਆ ਹੋਵੇ ਕਿ ਕਠਪੁਤਲੀਆਂ ਕਿਵੇਂ ਨੱਚਦੀਆਂ ਹੁੰਦੀਆਂ ਸੀਗੀਆਂ, ਉਂਗਲਾਂ ਨਹੀਂ ਸੀ ਨਾ ਦਿੰਦੀਆਂ ਜੀ। ਸੋ ਉਂਗਲਾਂ ਜਿਹੜੀਆਂ ਉਹ ਦਿਖਦੀਆਂ ਨਹੀਂਆਂ, ਇਸ ਕਰਕੇ ਜਿਹੜੇ ਲੋਕ ਇਹ ਕਹਿ ਰਹੇ ਨੇ ਕਿ ਪ੍ਰੋਗਰਾਮ ਦੇਣ, ਉਹ ਵਿਚਾਰੇ ਪ੍ਰੋਗਰਾਮ ਕਿੱਥੋਂ ਦੇ ਦੇਣਗੇ ਜੀ। ਬਿਲਕੁਲ ਜੀ। ਸੋ ਕਾਫੀ ਜਿਹੜਾ ਇਸ ਟਾਈਮ ਵਿਵਾਦ ਆ ਅਤੇ ਬਿਲਕੁਲ ਜਿਹੜੇ ਸਿੱਖ ਜਿਹੜੇ ਕੈਦੀ ਆ ਜਿਨ੍ਹਾਂ ਦੀਆਂ ਇਸ ਟਾਈਮ ਸਜ਼ਾਵਾਂ ਪੂਰੀਆਂ ਹੋਈਆਂ ਆ, ਉਹਨਾਂ ਨੂੰ ਲੈ ਕੇ ਜਿਹੜੇ ਭਾਈ ਗੁਰਬਖਸ਼ ਸਿੰਘ ਆ ਜਿਹੜੇ ਇਸ ਟਾਈਮ ਭੁੱਖ ਹੜਤਾਲ ਦੇ ਉੱਤੇ ਬੈਠੇ ਹੋਏ ਨੇ। ਸੋ ਉਹਨਾਂ ਨੂੰ ਲੈ ਕੇ 1 ਸਾਲ ਪਹਿਲੋਂ ਜਦੋਂ ਜਥੇਦਾਰ ਜੀ ਨੇ ਕਿਹਾ ਸੀਗਾ ਵੀ ਇਹ ਹੁਣ ਮੇਰਾ ਹੈਗਾ ਆ ਅਤੇ ਮੈਂ ਇਸ ਨੂੰ ਆਪ ਦੇਖੂੰਗਾ, ਸਾਲ ਹੋ ਗਿਆ ਆ, ਸਾਲ ਤੋਂ ਉੱਤੇ ਲੰਘ ਗਿਆ ਪਰ ਅਜੇ ਤੱਕ ਕੋਈ ਪ੍ਰੋਗਰਾਮ ਉਸ ਦੇ ਉੱਤੇ ਨਹੀਂ ਪੇਸ਼ ਹੋਇਆ। ਅਤੇ ਜੇ ਆਪਾਂ ਅਗਲੀ ਗੱਲ ਕਰੀਏ ਤਾਂ ਹੰਸਾਲੀ ਵਾਲੇ ਡੇਰੇ ਦੇ ਜਿਹੜੇ ਮੁਖੀ ਆ ਉਹਨਾਂ ਦੀ ਮੌਤ ਹੋ ਗਈ।
ਜੀ ਇਹ ਕਾਫੀ ਫੇਮਸ ਹੈ ਜੀ। ਇੱਥੇ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਨੇੜੇ ਪੈਂਦਾ ਹੰਸਾਲੀ। ਸੋ ਉੱਥੇ ਜਿਹੜਾ ਜਿਹੜਾ ਹੈ ਤਾਂ ਡੇਰਾ ਜੀ ਇਹ, ਪਰ ਉਹਨੇ ਕੁਝ ਕੰਮ ਜਿਹੜੇ ਨੇ ਨਾ ਜੀ, ਖਾਸ ਤੌਰ ਦੇ ਉੱਤੇ ਜਿਹੜੀ ਲੜਕੀਆਂ ਦੀ ਐਜੂਕੇਸ਼ਨ ਆ ਉਹਦੇ ਵਿੱਚ ਕਾਫੀ ਜਿਹੜੇ ਜੀ ਉਹ ਕੀਤੇ ਨੇ ਜੀ। ਸੋ ਜਿਹੜੀ ਲੜਕੀਆਂ ਦੀ ਐਜੂਕੇਸ਼ਨ ਆ, ਫ੍ਰੀ ਐਜੂਕੇਸ਼ਨ ਔਰ ਟੌਪ ਦੀ ਜਿਹੜੀ ਐਜੂਕੇਸ਼ਨ ਆ ਉਹ ਦਿੰਦੇ ਰਹੇ ਨੇ। ਕਾਫੀ ਉਹਨਾਂ ਦਾ ਜਿਹੜਾ ਜੀ ਇਸ ਇਲਾਕੇ ਦੇ ਵਿੱਚ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਕਾਫੀ ਜਿਹੜਾ ਯੋਗਦਾਨ ਹੈਗਾ। ਸੋ ਰਾਤ ਜਿਹੜਾ ਜੀ ਉਹ ਸਵਰਗਵਾਸ ਹੋ ਗਏ ਨੇ। ਅੱਜ ਉਹਨਾਂ ਦਾ ਜਿਹੜਾ ਜੀ ਅੰਤਮ ਸੰਸਕਾਰ ਉਹ ਕਿਹਾ ਜਾ ਰਿਹਾ। ਔਰ ਕਿਉਂਕਿ ਜਿਹੜਾ ਬਾਦਲ ਪਰਿਵਾਰ ਹੈ ਜੀ ਉਹ ਵਾਹਵਾ ਇਸ ਡੇਰੇ ਦੇ ਉੱਤੇ ਆਉਂਦਾ, ਇਸ ਕਰਕੇ ਇੱਥੇ ਜਿੰਨੀਆਂ ਕੁ ਰਿਪੋਰਟਾਂ ਆ ਰਹੀਆਂ ਨੇ ਕਿ ਕਾਫੀ ਪੁਲਿਸ ਜਿਹੜੀ ਆ ਜੀ ਉਹ ਲਾਈ ਹੋਈ ਹੈ, ਕਿਉਂਕਿ ਇਹਦੇ ਮੌਕੇ ਦੇ ਉੱਤੇ ਸ਼ਾਇਦ ਬਹੁਤ ਸਾਰੇ ਲੋਕ ਜਿਹੜੇ ਨੇ, ਖਾਸ ਤੌਰ ਦੇ ਉੱਤੇ ਜਿਹੜੇ ਸਿਆਸੀ ਲੋਕ ਨੇ, ਉਹ ਪਹੁੰਚਣਗੇ ਇਸ ਡੇਰਾ ਹੰਸਾਲੀ ਦੇ ਵਿੱਚ, ਜਿਹੜਾ ਕਿ ਫਤਿਹਗੜ੍ਹ ਸਾਹਿਬ ਦੇ ਨੇੜੇ ਪੈਂਦਾ। ਜਿਹੜੇ ਇਸ ਏਰੀਆ ਦੇ ਨੇ ਮੇਰਾ ਖਿਆਲ ਉਹ ਜਾਣਦੇ ਹੋਣਗੇ ਇਸ ਸਭ ਕਾਸੇ ਨੂੰ ਕਿ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਜੀ ਇਹ ਡੇਰਾ ਐਜੂਕੇਸ਼ਨ ਦੇ ਖੇਤਰ ਦੇ ਵਿੱਚ, ਮੈਂ ਬਾਕੀ ਗੱਲਾਂ ਜ਼ਰੂਰ ਕਹਾਂ ਕਿ ਉਹ ਕਿਸੇ ਦੇ ਹੋ ਸਕਦਾ ਕਿ ਕੋਈ ਵਿਰੋਧ ਵਿਚਾਰ ਵੀ ਹੋਣ, ਪਰ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਜਿਹੜੀ ਚੰਗੀ ਗੱਲ ਆ ਜੀ ਉਹਨੂੰ ਜ਼ਰੂਰ ਉਭਾਰਨਾ ਚਾਹੀਦਾ। ਉਹਨੇ ਐਜੂਕੇਸ਼ਨ ਦੇ ਖੇਤਰ ਦੇ ਵਿੱਚ, ਖਾਸ ਤੌਰ ਦੇ ਉੱਤੇ ਕੁੜੀਆਂ ਦੀ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਕਾਫੀ ਕੰਮ ਕੀਤਾ ਜੀ। ਜੀ ਜੀ। ਅਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਜਿਹੜੇ ਅੰਤਰ ਜਾਤੀ ਵਿਆਹ ਕਰਾਉਣ ਵਾਲੇ ਜਿਹੜੇ ਜੋੜੇ ਆ ਉਹ ਗ੍ਰਾਂਟਾਂ ਦੀ ਜਿਹੜੇ ਉਡੀਕ ਦੇ ਵਿੱਚ ਆ, ਅਜੇ ਤੱਕ ਨਹੀਂ ਮਿਲੀਆਂ। ਜਿਹੜੇ ਇਹ ਇੰਟਰਕਾਸਟ ਮੈਰਿਜਸ ਨੇ ਨਾ ਜੀ, ਉਹ ਉਸ ਸੰਬੰਧ ਦੇ ਵਿੱਚ ਜਿਹੜੇ ਜੋੜੇ ਨੇ ਉਹ ਅਜੇ ਉਡੀਕ ਰਹੇ ਨੇ ਕਿ ਉਹਨਾਂ ਨੂੰ ਗ੍ਰਾਂਟ ਜਿਹੜੀ ਆ ਜੀ ਉਹ ਮਿਲੂਗੀ। ਸੋ ਪਰ ਮੁਸ਼ਕਿਲ ਇਹ ਆ ਜੀ ਕਿ ਜਿਹੜੇ 50,000 ਰੁਪਏ ਦੀ ਗ੍ਰਾਂਟ ਦੇਣ ਦਾ ਵਾਅਦੇ ਕੀਤੇ ਸੀਗੇ ਜੀ, ਉਹ 2012 ਦੇ ਜਿਹੜੇ ਵਿਆਹ ਹੋਏ ਨੇ ਉਹਨਾਂ ਨੂੰ ਅਜੇ ਤੱਕ ਜਿਹੜਾ ਜੀ ਉਹ ਨਹੀਂ ਮਿਲੇ। ਕੇਂਦਰ ਤੇ ਰਾਜ ਸਰਕਾਰ ਜਿਹੜੀ ਆ ਜੀ ਉਹ ਬਰਾਬਰ ਦੀ ਰਕਮ ਜਿਹੜੀ ਉਹ ਪਾ ਕੇ ਦਿੱਤੀ ਜਾਂਦੀ ਹੈ। ਇਹ ਜਿਹੜੀ ਰਾਸ਼ੀ ਆ ਇਹ ਇੰਟਰਕਾਸਟ ਮੈਰਿਜਸ ਜਿਹੜੀਆਂ ਨੇ ਜੀ ਉਹਨਾਂ ਨੂੰ ਬੜਾਵਾ ਦੇਣ ਦੇ ਵਾਸਤੇ ਜਾਂ ਉਹਨਾਂ ਦੀ ਪ੍ਰੋਟੈਕਸ਼ਨ ਦੇ ਵਾਸਤੇ ਤੁਸੀਂ ਕਹਿ ਲਓ ਕਿ ਇਹ ਸਰਕਾਰ ਦੇ ਵੱਲੋਂ ਇੱਕ ਸਕੀਮ ਜਿਹੜੀ ਉਹ ਸ਼ੁਰੂ ਕੀਤੀ ਗਈ। 2.5 ਸਾਲ 3 ਸਾਲ ਜਿਹੜੇ ਹੋ ਗਏ ਨੇ ਉਹਨਾਂ ਨੂੰ ਇਹ ਪੈਸੇ ਨਹੀਂ ਮਿਲੇ। ਨਾ ਮਿਲਣ ਦਾ ਜਿਹੜਾ ਰੀਜ਼ਨ ਹੈ ਉਹ ਇਹ ਹੈ, ਇਹ ਗ੍ਰਾਂਟ ਜਿਹੜੀ ਹੈ ਜੀ ਕੇਂਦਰ ਦੀ ਸਰਕਾਰ ਦੇ ਵੱਲੋਂ ਦਿੱਤੀ ਜਾਂਦੀ ਸੀ, ਪਰ ਇਹਦੇ ਵਿੱਚ ਇਹ ਹੈ ਕਿ ਜਿੰਨੀਆਂ ਵੀ ਗ੍ਰਾਂਟਾਂ ਆਉਂਦੀਆਂ ਨੇ ਹੁਣ ਜਿਹੜੇ ਸੂਬੇ ਨੇ ਉਹ ਜਿਹੜੇ ਥੱਲੇ ਲੱਗਣ ਵਾਲੇ ਥੱਲੇ ਕਿਉਂ ਲੱਗ ਰਹੇ ਨੇ ਜੀ, ਉਹਦਾ ਰੀਜ਼ਨ ਇਹ ਆ ਕਿ ਜਿਹੜਾ ਸਾਰਾ ਕੁਝ ਪਾਲਿਸੀਜ਼ ਜਿਹੜੀਆਂ ਨੇ ਨਾ ਉਹ ਚੇਂਜ ਹੋ ਗਈਆਂ ਨੇ ਸੈਂਟਰ ਦੀ ਸਰਕਾਰ ਦੀਆਂ ਪਿਛਲੇ ਕੁਝ ਸਾਲਾਂ ਦੇ ਦੌਰਾਨ, ਕੋਈ 10 ਕੁ ਸਾਲ ਦੇ ਦੌਰਾਨ। ਉਹ ਕੀ ਕਰਦੇ ਨੇ ਕਿ ਜਿਹੜੇ ਮੰਨ ਲਓ ਕੁਝ ਗ੍ਰਾਂਟਾਂ ਇੱਦਾਂ ਦੀਆਂ ਨੇ, ਉਹ ਕਹਿੰਦੇ ਆ ਕਿ 80 ਪੈਸੇ ਲੈ ਜਾਓ 20 ਪੈਸੇ ਤੁਸੀਂ ਪਾਉਣੇ ਆ, 50 ਪੈਸੇ ਲੈ ਜਾਓ 50 ਪੈਸੇ ਤੁਸੀਂ ਪਾਉਣੇ ਆ। ਕਿ ਉਸ ਦੇ ਵਿੱਚ 90 ਪੈਸੇ ਸਰਕਾਰ ਸੈਂਟਰ ਦੀ ਦਿੰਦੀ ਆ, 10 ਪੈਸੇ ਜਿਹੜੇ ਆ ਜੀ ਉਹ ਪਾਉਣੇ ਪੈਂਦੇ ਸੂਬੇ ਦੀਆਂ ਸਰਕਾਰਾਂ ਨੂੰ। ਜਿਹੜੀਆਂ ਸੂਬੇ ਦੀਆਂ ਸਰਕਾਰਾਂ ਨੇ ਉਹਨਾਂ ਨੇ ਇਹੋ ਜਿਹੀਆਂ ਟੀਮਾਂ ਜਿਹੜੀਆਂ ਜੀ ਬਣਾਈਆਂ ਪੜ੍ਹੇ ਲਿਖੇ ਲੋਕਾਂ ਦੀਆਂ, ਰਿਟਾਇਰਡ ਲੋਕਾਂ ਦੀਆਂ, ਜਿਹੜੇ ਪਾਲਿਸੀਜ਼ ਬਣਾਉਂਦੇ ਨੇ ਤੇ ਉਹ ਮੋਟਾ ਪੈਸਾ ਜਿਹੜਾ ਜੀ ਉਹ ਸੈਂਟਰ ਸਰਕਾਰ ਤੋਂ ਲਈ ਆਉਂਦੇ ਨੇ। ਸਾਡੇ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਉਲਟ ਹੋ ਗਏ। ਜਦੋਂ ਆਪਾਂ ਵਿੱਤੀ ਗੱਲ ਕਰਕੇ ਹਟਿਆ ਕਿ ਜੋ ਹਾਲਾਤ ਬਣੇ ਹੋਏ ਨੇ, ਜਦੋਂ ਵਿੱਤੀ ਤੌਰ ਦੇ ਉੱਤੇ ਕਮਜ਼ੋਰ ਹੋ ਗਿਆ ਸੂਬਾ ਤੇ ਉਹਦੇ ਕੋਲੇ ਜਿਹੜੀ ਮੈਚਿੰਗ ਗ੍ਰਾਂਟ ਆ ਜੀ ਉਹ ਪਾਉਣ ਲਈ ਪੈਸੇ ਨਹੀਂ ਰਹੇ। ਜਦੋਂ ਪੈਸੇ ਨਹੀਂ ਰਹੇ ਤਾਂ ਜਿਹੜੀਆਂ ਗ੍ਰਾਂਟ ਉੱਪਰੋਂ ਆਉਂਦੀਆਂ ਨੇ ਉਹ ਕਲੈਪਸ ਹੋ ਜਾਂਦੀਆਂ ਨੇ। ਜਿਹੜੀਆਂ ਉਂਝ ਵੀ ਆਉਂਦੀਆਂ ਨੇ ਬੇਸ਼ੱਕ ਇਹਦੇ ਨਾਲ ਜੁੜਵਾ ਨਹੀਂ ਪਰ ਨਾਲ ਲੱਗਵਾ ਜ਼ਰੂਰ ਹੈ ਕਿ ਪਿਛਲੇ ਦਿਨਾਂ ਦੇ ਵਿੱਚ 25 ਕਰੋੜ ਰੁਪਈਆ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਆਇਆ ਸੈਂਟਰ ਦਾ, ਜਿਹੜਾ ਕਿ ਕੈਂਸਰ ਪੀੜਤ ਲੋਕਾਂ ਨੂੰ ਮੁੱਖ ਮੰਤਰੀ ਦੇ ਖਾਤੇ 'ਚੋਂ ਦਿੱਤਾ ਜਾਣਾ ਸੀ। ਪਰ ਤੁਸੀਂ ਹੈਰਾਨ ਹੋਵੋਗੇ ਸਿਰਫ 6 ਜਾਂ 7 ਕਰੋੜ ਰੁਪਈਆ ਸੀਗਾ ਜੀ ਜਿਹੜਾ ਵਰਤਿਆ ਗਿਆ, ਬਾਕੀ ਸਾਰਾ ਪੈਸਾ ਵਾਪਸ ਚਲੇ ਗਿਆ ਜੀ। ਕਿਉਂਕਿ ਇਹਦੇ ਵਾਸਤੇ ਲਿਮਿਟ ਹੁੰਦੀ ਹੈ ਜੀ ਕਿ ਇੰਨੇ ਚਿਰ ਦੇ ਵਿੱਚ ਤੁਸੀਂ ਜਿਹੜਾ ਜੀ ਇਹ ਪੈਸਾ ਦੇਣਾ। ਜੇ ਤੁਸੀਂ ਉਹ ਪੈਸਾ ਉਨੇ ਚਿਰ ਦੇ ਵਿੱਚ ਨਹੀਂ ਵਰਤਦੇ ਤਾਂ ਉਹ ਕਲੈਪਸ ਹੋ ਜਾਂਦੀ ਹੈ ਜੀ, ਉਹ ਵਾਪਸ ਚਲੇ ਜਾਂਦਾ ਜਿਹੜਾ ਪੈਸਾ। ਸਭ ਤੋਂ ਵੱਧ ਲੋਕ ਜਿਹੜੇ ਨੇ ਜੀ ਉਹ ਸਿਹਤ ਮੰਤਰੀ ਪੰਜਾਬ ਦੇ ਤੇ ਮੁੱਖ ਮੰਤਰੀ ਦੇ ਜੱਦੀ ਜਿਹੜਾ ਹਲਕਾ ਜੀ ਉਹਦੇ ਵਿੱਚੋਂ ਮਰ ਗਏ ਵਿਚਾਰੇ ਕੈਂਸਰ ਦੇ ਨਾਲ, ਜਿਨ੍ਹਾਂ ਨੂੰ ਇਹ ਗ੍ਰਾਂਟ ਜਿਹੜੀਆਂ ਉਹ ਨਹੀਂ ਮਿਲ ਸਕੀਆਂ ਜੀ। ਗਲਤ ਪਾਲਿਸੀਜ਼ ਜਿਹੜੀਆਂ ਨੇ ਉਹਦੇ ਵਿੱਚ ਤਾਂ ਪਾਉਣਾ ਵੀ ਨਹੀਂ ਸੀਗਾ, ਇਹਦੇ ਵਿੱਚ ਤਾਂ ਫਿਰ ਵੀ ਜਿਹੜਾ ਪੈਸਾ ਪਾਉਣਾ ਸੀਗਾ। 2300 ਏਦਾਂ ਦੇ ਜੋੜੇ ਨੇ ਜੀ ਜਿਨ੍ਹਾਂ ਨੂੰ ਜਨਵਰੀ 2008 ਤੋਂ ਵਾਅਦਿਆਂ ਦੇ ਮੁਤਾਬਕ ਜਿਹੜੀ ਸਰਕਾਰ ਦੇ ਵੱਲੋਂ ਕੋਈ ਗ੍ਰਾਂਟ ਜਿਹੜੀ ਆ ਉਹ ਨਹੀਂ ਦਿੱਤੀ ਗਈ। ਕੇਂਦਰ ਤੇ ਰਾਜ ਸਰਕਾਰਾਂ ਦੀ ਸਾਂਝੀ ਸਕੀਮ ਦੇ ਤਹਿਤ ਇਹ ਜਿਹੜੀ ਆ ਜੀ 2500 ਰੁਪਏ ਹੁੰਦੀ ਸੀ, ਫਿਰ 2011 ਦੇ ਵਿੱਚ ਵਧਾ ਕੇ ਇਹ 50,000 ਰੁਪਏ ਜਿਹੜਾ ਜੀ ਉਹ ਕਰ ਦਿੱਤੀ ਗਈ। ਕਾਗਜ਼ਾਂ ਤੇ ਵਧਾ ਜ਼ਰੂਰ ਦਿੱਤੀ ਜੀ, 50,000 ਰੁਪਏ ਕਰਤੀ, ਪਰ ਪੰਜਾਬ ਸਰਕਾਰ ਨੇ ਜਿਹੜਾ ਨਾ ਜੀ ਉਹ ਦਿੱਤੀ ਕਿਸੇ ਨੂੰ ਵੀ ਨਹੀਂ, ਨਾ 2500 ਦਿੱਤਾ ਜੀ, ਨਾ ਜਿਹੜਾ ਹੈ ਜੀ ਉਹ 50,000 ਰੁਪਇਆ ਹੀ ਦਿੱਤਾ ਜੀ। ਦੇਣਾ ਹੀ ਨਹੀਂ ਤੇ ਫਿਰ ਜਿੰਨਾ ਮਰਜ਼ੀ ਜਿਹੜਾ ਜੀ ਕਰ ਲਓ, ਜਿੰਨਾ ਮਰਜ਼ੀ ਕਾਗਜ਼ਾਂ ਦੇ ਵਿੱਚ ਵਧਾ ਲਓ। ਕਿਸੇ ਨੇ
ਬਾਣੀਏ ਨੇ ਇਹਨਾਂ ਦੀ ਬਾਹਰ ਲਿਖ ਕੇ ਲਾਇਆ ਹੋਇਆ ਸੀ ਵੀ ਖੰਡ 5 ਰੁਪਏ ਕਿਲੋ ਆ, ਤੇ ਬਾਕੀ ਸਾਰੇ ਦੁਕਾਨਦਾਰ ਉਹਦੇ ਮਗਰ ਪੈ ਗਏ ਵੀ 45 ਰੁਪਏ ਕਿਲੋ ਆ, ਤੂੰ 5 ਰੁਪਏ ਕਿਲੋ ਲਾਈ। ਉਹ ਕਹਿੰਦਾ ਮੇਰੀ ਦੁਕਾਨ 'ਚ ਮੁੱਕੀ ਹੋਈ ਆ, ਮੈਂ ਭਾਵੇਂ ਮੁਫਤ ਲਾ ਦੇਵਾਂ ਜੀ। ਜੀ 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 ਬਿਲਕੁਲ ਬਿਲਕੁਲ। ਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਅਕਾਲੀ ਦਲ ਦੇ ਵਿੱਚ ਕਾਫੀ ਜਿਹੜੇ ਮਤਭੇਦ ਆ ਉਹ ਬਾਹਰ ਆ ਰਹੇ ਆ, ਜਿਹੜੇ ਸਰਹੱਦ ਦੇ ਉੱਤੇ 5 ਤਰੀਕ ਨੂੰ ਧਰਨਾ ਦੇਣਾ ਆ ਉਸ ਨੂੰ ਲੈ ਕੇ ਕਿਤੇ ਕਿਤੇ ਇਹ ਵੀ ਕਨਸੋਹਾਂ ਆ ਰਹੀਆਂ ਵੀ ਜਿਹੜੇ ਸੁਖਦੇਵ ਸਿੰਘ ਢੀਂਡਸਾ ਆ ਉਹ ਬੀਜੇਪੀ ਵੱਲ ਨੂੰ ਰੁੱਖ ਕਰ ਸਕਦੇ ਆ। ਯਾਰ ਬੀਜੇਪੀ ਵੱਲ ਨੂੰ ਤਾਂ ਸ਼ਾਇਦ ਹੋ ਸਕਦਾ ਉਹ ਰੁੱਖ ਨਾ ਕਰਨ, ਪਰ ਇਉਂ ਆ ਜੀ ਕਿ ਬੜੇ ਸਾਲਾਂ ਤੋਂ ਬਾਅਦ ਇਹ ਥੋੜੀ ਹੋਇਆ ਕਿ ਜਦੋਂ ਜਿਹੜੇ ਸੁਖਬੀਰ ਸਿੰਘ ਬਾਦਲ ਉਹਨਾਂ ਜਿਹੜੀ ਮੀਟਿੰਗ ਲਾਈ ਉਹਦੇ ਵਿੱਚ ਉਹ ਉੱਠ ਕੇ ਬੋਲੇ ਤਾਂ ਹੈ ਨੇ, ਨਹੀਂ ਤਾਂ ਗੁੰਗੇ ਹੀ ਹੋ ਗਏ ਤਾਂ ਸਾਰੇ, ਬੋਲਦਾ ਹੀ ਕੋਈ ਨਹੀਂ ਜੀ। ਉਹਨਾਂ ਨੇ ਵਿਰੋਧ ਜ਼ਰੂਰ ਕੀਤਾ ਧਰਨਿਆਂ ਦਾ, ਇਹ ਕਰਕੇ ਕਿ ਸਰਕਾਰ ਆਪਾਂ ਸੂਬੇ ਦੇ ਵਿੱਚ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਆ ਉਹਦੇ 'ਚ ਆਪਣੀ ਭਾਈਵਾਲੀ ਆ। ਉਹਨਾਂ ਨੇ ਇਹ ਵੀ ਕਿਹਾ ਹਰਸਿਮਰਤ ਕੌਰ ਬਾਦਲ ਉੱਥੇ ਜਿਹੜੀ ਮੰਤਰੀ ਬਣਾਈ ਹੋਈ ਆ, ਤੁਸੀਂ ਸਰਕਾਰ ਦੇ ਖਿਲਾਫ ਹੀ ਧਰਨੇ ਲਾਉਣ ਤੁਰ ਪਏ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹ ਜ਼ਰੂਰ ਗੱਲ ਕਹੀ ਕਿ ਮੰਤਰੀ ਸ਼ੰਤਰੀ ਉੱਥੇ ਨਾ ਜਾਣ, ਸਿਰਫ ਵਰਕਰਾਂ ਨੂੰ ਭੇਜ ਦਿਓ। ਉਹਨਾਂ ਨੇ ਇਹ ਵੀ ਕਹਿਣ ਦੀ ਜਿਹੜੀ ਇਹਦੀ ਉਹ ਕੋਸ਼ਿਸ਼ ਕੀਤੀ ਕਿ ਇਹ ਤਾਂ ਜੀ ਜਾਗਰਤੀ ਆ, ਹੁਣ ਇਹ ਜਾਗਰਤੀ ਸਰਹੱਦਾਂ ਦੇ ਉੱਤੇ ਜਾ ਕੇ BSF ਦੇ ਖਿਲਾਫ ਧਰਨੇ ਲਾ ਕੇ ਕਿਵੇਂ ਆਊਗੀ, ਇਹਦਾ ਕੋਈ ਉਹਨਾਂ ਨੇ ਜਵਾਬ ਨਹੀਂ ਦਿੱਤਾ। ਸੁਖਬੀਰ ਸਿੰਘ ਬਾਦਲ ਹੋਰੀ ਕੱਲ ਰਤਨ ਸਿੰਘ ਅਜਨਾਲੇ ਦੇ ਘਰੇ ਗਏ ਜੀ। ਇਹ ਆਪਣੇ ਆਪ ਦੇ ਵਿੱਚ ਇੱਕ ਨਵੀਂ ਚੀਜ਼ ਹੈ, ਨਵੀਂ ਇਸ ਪੱਖੋਂ ਕਿ ਰਤਨ ਸਿੰਘ ਅਜਨਾਲਾ ਹੋਰਾਂ ਦੀ ਟਿਕਟ ਜਿਹੜੀ ਸੀ ਉਹ ਕੱਟ ਦਿੱਤੀ ਗਈ ਸੀ। ਇਸ ਕਰਕੇ ਕੱਟ ਦਿੱਤੀ ਗਈ ਸੀਗੀ ਕਿ ਰਤਨ ਸਿੰਘ ਅਜਨਾਲਾ ਦਾ ਨਾਮ ਵੀ ਜਿਹੜਾ ਜੀ ਆ ਨਸ਼ਿਆਂ ਦੀ ਸਮਗਲਿੰਗ ਵਾਲੇ ਮਾਮਲੇ ਦੇ ਵਿੱਚ ਬੋਲਦਾ ਹੈ ਪਿਛਲੇ ਕੁਝ ਸਮੇਂ ਤੋਂ, ਤੇ ਉਹਨਾਂ ਨੂੰ ਸ਼ਾਇਦ ਧਰਨਿਆਂ ਦੇ ਵਿੱਚ ਨਾਲ ਲੈਣਾ ਬੜਾ ਜ਼ਰੂਰੀ ਹੈ ਜੀ, ਕਿਉਂਕਿ ਜੇ ਉਹ ਨਹੀਂ ਹੋਣਗੇ ਤੇ ਫਿਰ ਕਾਹਦੇ ਧਰਨੇ ਨਸ਼ਿਆਂ ਦੇ ਖਿਲਾਫ। ਉਹਨਾਂ ਦੇ ਘਰੇ ਗਏ ਨੇ, ਉਹਨਾਂ ਦੇ ਘਰੇ ਜਾਣ ਦਾ ਇੱਕ ਜਿਹੜਾ ਦੂਸਰਾ ਰੀਜ਼ਨ ਹੈ ਨਾ ਜੀ ਉਹ ਇਹ ਹੋ ਸਕਦਾ ਆ ਕਿ ਕਿਤੇ ਨਾ ਕਿਤੇ ਅਕਾਲੀ ਦਲ ਦੇ ਅੰਦਰ ਜਿਹੜੀ ਫੁੱਟ ਪੈ ਰਹੀ ਆ, ਜਾਂ ਤੁਸੀਂ ਇਹ ਕਹਿ ਲਓ ਕਿ ਅੰਦਰਲੀਆਂ ਜਿਹੜੀਆਂ ਬਾਗੀ ਸੁਰਾਂ ਉੱਠ ਰਹੀਆਂ ਨੇ, ਤਾਂ ਉਹ ਦੱਸਣ ਦੀ ਕੋਸ਼ਿਸ਼ ਜਿਹੜੀ ਸੁਖਬੀਰ ਸਿੰਘ ਬਾਦਲ ਇਹ ਕਰ ਰਹੇ ਨੇ ਕਿ ਠੀਕ ਹੈ ਜਿਹੜੇ ਫਿਰ ਖੁੱਡੇ ਲਾਈਨ ਲਾਏ ਹੋਏ ਆ ਅਸੀਂ ਉਹ ਨਾਲ ਤੋੜ ਲਾਂਗੇ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਸਾਲਾ ਸਾਹਿਬ ਨੇ ਜੀ, ਉਹਨਾਂ ਦੀ ਕੋਈ ਜ਼ਿਆਦਾ ਜਿਹੜੀ ਇਸ ਮਾਮਲੇ ਦੇ ਉੱਤੇ ਚੱਲਦੀ ਹੈ, ਤੇ ਉਹਨਾਂ ਦਾ ਜ਼ਿਆਦਾ ਇੰਟਰਸਟ ਵੀ ਹੈ ਜੀ ਜੀ ਜੀ। ਇਸ ਕਰਕੇ ਜਿਹੜੀ ਕੁਝ ਸੀਨੀਅਰ ਲੀਡਰਸ਼ਿਪ ਹੈ ਨਾ ਜੀ ਜਿਹੜੀ ਉਹਦੀ ਸੁਣੀ ਨਹੀਂ ਜਾ ਰਹੀ। ਈਵਨ ਜੇ ਇਸ ਵੇਲੇ ਕੋਈ ਮਜਬੂਰ ਬੰਦਾ ਦੀਦਾ ਤੇ ਉਹ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਜੀ ਉਹ ਦੀਦਾ, ਉਹਨੂੰ ਲੱਗਦਾ ਕਿ ਉਮਰ ਦੇ ਇਸ ਪੜਾਅ ਦੇ ਵਿੱਚ ਆ ਵੀ ਹੋਣਾ ਸੀ, ਪਰ ਬਹੁਤੇ ਲੋਕ ਸੋਚਦੇ ਨੇ ਕਿ ਇਹੀ ਹੋਣਾ ਸੀ। ਜੀ 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 ਬਿਲਕੁਲ। ਤੇ ਅਗਲੀ ਜੇ ਆਪਾਂ ਗੱਲ ਕਰੀਏ, ਝੱਜਰ ਦਰਿਆ ਦੇ ਵਿੱਚੋਂ 4 ਨੌਜਵਾਨਾਂ ਦੀਆਂ ਲਾਸ਼ਾਂ ਜਿਹੜੀਆਂ ਉਹ ਮਿਲੀਆਂ ਨੇ ਜੀ। ਇਹ ਐਕਚੁਅਲੀ ਕਾਰ ਦੇ ਵਿੱਚੋਂ ਜਿਹੜੀਆਂ ਇਹ ਲਾਸ਼ਾਂ ਜਿਹੜੀਆਂ ਮਿਲੀਆਂ ਨੇ, ਈਸਰਹੇੜੀ ਪਿੰਡ ਹੈ ਉਹਦੇ ਨੇੜੇ, ਇਹ ਸੜੀਆਂ ਹੋਈਆਂ ਸਨ ਜੀ ਲਾਸ਼ਾਂ ਜਿਹੜੀਆਂ ਜੀ। ਸੋ ਇਹ ਜਿਹੜੇ ਪੁਲਿਸ ਜਿਹੜੀ ਹੈ ਜੀ ਇਹਦੀ ਛਾਣਬੀਣ ਕਰ ਰਹੀ ਹੈ। ਇਹ ਝੱਜਰ ਜ਼ਿਲ੍ਹੇ ਦੇ ਪਿੰਡ ਮਿਰਤਾਓ ਦਾ ਇੱਕ ਸ਼ਮਸਪੁਰ ਦਾ ਜਿਹੜਾ ਵਾਸੀ ਸੀਗਾ ਜੀ। ਬਾਕੀ ਜਿਹੜੀ ਇਹਦੀ ਪੁਲਿਸ ਦੱਸ ਰਹੀ ਹੈ ਕਿ ਇਹਦੀ ਛਾਣਬੀਣ ਅਜੇ ਕੀਤੀ ਜਾਊਗੀ, ਕਿ ਕਿਉਂਕਿ ਇਹ ਮਾਮਲਾ ਜਿਹੜਾ ਜੀ ਕਤਲਾਂ ਦਾ ਜਾਪਦਾ ਹੈ, ਕਤਲ ਕੀਤੇ ਗਏ ਨੇ। ਕਿਵੇਂ ਕਤਲ ਕੀਤਾ ਗਿਆ ਜੀ ਇਹਦੇ ਅਜੇ ਪੁਲਿਸ ਇਨਵੈਸਟੀਗੇਸ਼ਨ ਜਿਹੜੀ ਹੈ ਜੀ ਉਹ ਕਰ ਰਹੀ ਹੈ। ਇਸ ਇਲਾਕੇ ਦੇ ਵਿੱਚ ਸਨਸਨੀ ਜ਼ਰੂਰ ਫੈਲੀ ਹੈ ਜੀ ਇਹਦੇ ਤੋਂ ਬਾਅਦ ਕਿ ਕੌਣ ਨੌਜਵਾਨ ਸਨ, ਕੀ ਇਹਨਾਂ ਦਾ ਰੀਜ਼ਨ ਰਿਹਾ ਡੈਥ ਦਾ ਜੀ। ਅਤੇ ਇੱਕ ਜਿਹੜੀ ਕਰਦੇ ਵੀ ਨਵੇਂ ਸਾਲ ਦੇ ਮੌਕੇ ਦੇ ਉੱਤੇ ਪੰਜਾਬ ਦੇ ਜਿਹੜੇ ਸਿਵਲ ਸਕੱਤਰ ਆ ਉਸ ਦੇ ਵਿੱਚ ਕੋਈ ਵੀ ਮੰਤਰੀ ਨਹੀਂ ਬੌੜਿਆ, ਸਾਰਿਆਂ ਦੇ ਇਹ ਸੀਗਾ ਵੀ ਕੋਈ ਨਾ ਕੋਈ ਕਿਸੇ ਨਾ ਕਿਤੇ ਫੰਕਸ਼ਨ ਦੇ ਉੱਤੇ ਪਹੁੰਚੇ ਹੋਏ ਸੀਗੇ। ਜਿਹੜੀਆਂ ਤਾਂ ਹਾਜ਼ਰੀਆਂ ਵਾਲਾ ਮਾਮਲਾ ਹੈ ਜੀ, ਇਹ ਸਾਰੇ ਦੇ ਸਾਰੇ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਕਿ ਜਿਹੜੇ ਮੁੱਖ ਮੰਤਰੀ ਨੇ ਉਹ ਵੀ ਆਪਣੀ ਕੋਸ਼ਿਸ਼ ਜਿਹੜੀ ਹੈ ਜੀ ਕਰ ਹਟੇ ਨੇ, ਡਿਪਟੀ ਮੁੱਖ ਮੰਤਰੀ ਵੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰ ਹਟੇ ਨੇ। ਇਸ ਚੀਜ਼ ਦਾ ਕੋਈ ਅਸਰ ਜਿਹੜਾ ਜੀ ਉਹ ਮੰਤਰੀਆਂ ਸੰਤਰੀਆਂ ਦੇ ਉੱਤੇ ਜਿਹੜਾ ਜੀ ਉਹ ਨਹੀਂ ਪੈ ਰਿਹਾ। ਐਕਚੁਅਲੀ ਇਉਂ ਹੁੰਦਾ ਜੀ ਕਿ ਜਿਹੜੀ ਪਕੜ ਹੁੰਦੀ ਹੈ ਨਾ ਜੀ ਪ੍ਰਸ਼ਾਸਨ ਦੇ ਉੱਤੇ ਜਿਹੜੀ ਹੋਣੀ, ਉਹ ਬੜੇ ਮਾਇਨੇ ਰੱਖਦੀ ਹੈ ਜੀ। ਉਹਦੇ ਵਾਸਤੇ ਇਹ ਹੁੰਦਾ ਕਿ ਜੇ ਸਾਰਾ ਕੁਝ ਠੀਕ ਹੋਵੇ ਤਾਂ ਪਕੜ ਜਿਹੜੀ ਹੈ ਜੀ ਉਹ ਰਹਿੰਦੀ ਆ। ਤੁਹਾਨੂੰ ਯਾਦ ਹੋਣਾ ਥੋੜੇ ਦਿਨ ਪਹਿਲਾਂ ਅਜੇ ਜਿਹੜੇ ਡਿਪਟੀ ਮੁੱਖ ਮੰਤਰੀ ਸਨ ਉਹ ਬਹਿ ਗਏ ਸੀਗੇ ਜਾ ਕੇ ਜਿਹੜੇ ਪੁਲਿਸ ਜਿਹੜਾ ਹੈੱਡਕੁਆਟਰ ਆ ਉੱਥੇ। ਮੈਕਸੀਮਮ ਜਿਹੜੇ ਸਨ ਜੀ ਆਫੀਸਰ ਉਹ ਲੇਟ ਆਏ, ਪਰ ਉਹਨਾਂ ਦਾ ਕੁਝ ਵੀ ਨਹੀਂ ਕੀਤਾ ਗਿਆ ਜੀ, ਕੁਝ ਵੀ ਨਹੀਂ ਉਹਨਾਂ ਦਾ ਕੀਤਾ ਗਿਆ। ਉਹਨਾਂ ਨੂੰ ਵਾਰਨਿੰਗ ਤੱਕ ਜਿਹੜੀ ਆ ਉਹ ਨਹੀਂ ਦਿੱਤੀ ਗਈ। ਜਦੋਂ ਪਕੜ ਹੀ ਹੈ ਨਹੀਂ ਗੀ ਪ੍ਰਸ਼ਾਸਨ ਦੇ ਉੱਤੇ ਤੇ ਫਿਰ ਮੰਤਰੀ ਸ਼ੰਤਰੀ ਜਿਹੜੇ ਇਹਨਾਂ ਦੀ ਅਜੇ ਤੁਸੀਂ ਦੇਖਣਾ ਜੀ, ਜੇ ਬੀਜੇਪੀ ਦੇ ਨਾਲ ਇਹਨਾਂ ਦੇ ਸੰਬੰਧ ਜਿਹੜੇ ਆ ਉਹ ਠੀਕ ਨਹੀਂ ਰਹਿੰਦੇ ਤਾਂ ਸਭ ਤੋਂ ਵੱਡਾ ਡਰ ਇਹੀ ਹੈ ਜੀ, ਇੱਕ ਤਾਂ ਜਿਹੜੀ ਅਫਸਰਸ਼ਾਹੀ ਉਹ ਬੇਲਗਾਮ ਹੋ ਜੂਗੀ ਹੋਰ, ਔਰ
ਦੂਸਰੇ ਜਿਹੜੇ ਮੰਤਰੀ ਨੇ, ਜਿਹੜੇ ਸਿਆਸਤਦਾਨ ਨੇ, ਉਹ ਵੀ ਬੇਲਗਾਮ ਹੋਣਗੇ, ਕਿਉਂਕਿ ਉਹਨਾਂ ਦੀ ਜ਼ਰੂਰਤ ਉਨੀ ਜ਼ਿਆਦਾ ਵੱਧ ਜਾਣੀ ਹੈ। ਜਿੰਨੀ ਇਹਨਾਂ ਦੀ ਜ਼ਰੂਰਤ ਜ਼ਿਆਦਾ ਵਧੂਗੀ, ਓਨਾ ਹੀ ਫਿਰ ਇਹ ਆਪ ਉਧਰੀਆਂ ਕਰਨਗੇ ਜੀ। ਤੇ ਇੱਕ ਹੋਰ ਜਿਹੜੀ ਆਪਾਂ ਜਾਣ ਤੋਂ ਪਹਿਲਾਂ ਜੇ ਖਬਰ ਦੇ ਬਾਰੇ ਨਿਗਾਹ ਮਾਰੀਏ ਵੀ ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੀ ਜਥੇਬੰਦਕ ਢਾਂਚੇ ਦਾ ਉਹਨਾਂ ਦਾ ਐਲਾਨ ਕੀਤਾ ਗਿਆ। ਜਿਹੜੇ ਤਾਂ ਅਕਾਲੀ ਦਲ ਜਿਹੜਾ ਜੀ ਉਹਨੂੰ ਆਪਣੇ ਫਿਕਰ ਪਏ ਹੋਏ ਨੇ, ਇਹ ਜਿਹੜੇ ਜੀ ਉਹ ਇਸਤਰੀ ਅਕਾਲੀ ਦਲ ਦੇ ਜਿਹੜਾ ਐਲਾਨ ਕਰਦੇ ਫਿਰਦੇ ਨੇ। ਤੋ ਦੇਖੋ, ਇਹ ਪਤਾ ਨਹੀਂ ਇਹਨੂੰ ਕਿਹੜੇ ਤਰੀਕੇ ਦੇ ਨਾਲ ਲਿਆ ਜਾਵੇ ਜੀ। ਇੱਕ ਪਾਸੇ ਤਾਂ ਜਦੋਂ ਬਿਕਰਮ ਸਿੰਘ ਮਜੀਠੀਆ ਹੋਰਾਂ ਵਾਲੀ ਗੱਲ ਆਉਂਦੀ ਆ, ਬਾਦਲ ਸਾਹਿਬ ਕਹਿੰਦੇ ਨੇ ਕਿ ਅਖਬਾਰਾਂ ਦੀਆਂ ਕਾਤਰਾਂ ਦੇ ਉੱਤੇ, ਅਖਬਾਰਾਂ ਦੀਆਂ ਖਬਰਾਂ ਤੇ ਥੋੜੀ ਨਾ ਅਸਤੀਫਾ ਮੈਂ ਮੰਗ ਲਵਾਂ। ਜਦੋਂ ਉਹਨਾਂ ਨੂੰ ਦੇ ਦਿੱਤਾ ਗਿਆ ਜੀ ਨੋਟਿਸ, ਸੰਮਣ ਦੇ ਦਿੱਤਾ, ਉਹ ਕਹਿੰਦੇ ਸੰਮਣ ਹੀ ਦਿੱਤਾ, ਉਹ ਕਿਹੜਾ ਅਜੇ ਕਿਹੜਾ ਕੇਸ ਦਰਜ ਹੋ ਗਿਆ। ਬੀਬੀ ਜਗੀਰ ਕੌਰ ਦੇ ਉੱਤੇ ਕੇਸ ਵੀ ਦਰਜ ਹੋਇਆ, ਉਹ ਕਨਵਿਕਟ ਵੀ ਹੋਈ, ਉਹ ਦੋਸ਼ੀ ਵੀ ਹੈ ਜੀ। ਫਿਰ ਵੀ ਉਹ ਅਹਿਮ ਅਹੁਦਾ ਜਿਹੜਾ ਜੀ ਉਹ ਰੱਖਦੀ ਹੈ। ਇਸਤਰੀ ਅਕਾਲੀ ਦਲ ਦੀ ਸੁੱਖ ਦੇ ਨਾਲ ਜਿਹੜਾ ਜੀ ਉਹ ਪ੍ਰਧਾਨ ਹੈ। ਕਿਸੇ ਪਾਰਟੀ 'ਚ ਬੈਠੇ ਸੀਗੇ ਤਾਂ ਬੰਦਾ ਦੱਸਣ ਲੱਗ ਗਿਆ ਜੀ, ਕਹਿੰਦਾ ਫਲਾਨੇ ਨੇ ਬਹੁਤ ਜਿਹੜਾ ਜੀ ਇੱਥੇ ਧਮੱਚੜ ਪਾਇਆ ਹੋਇਆ, ਕਹਿੰਦਾ ਜਿੰਨੇ ਜ਼ਮੀਨਾਂ ਦੇ ਉੱਤੇ ਕਬਜ਼ੇ ਨੇ ਉਹ ਕਰੀ ਜਾਂਦਾ। ਤੇ ਉਹ ਦੂਜੇ ਨੇ ਕਿਹਾ ਜੀ ਉਹ ਜਿਹਦੇ ਸ਼ਰਾਬ ਦੇ ਠੇਕੇ ਉਹੀ ਹੈ ਨਾ, ਕਹਿੰਦਾ ਹਾਂ ਉਹੀ ਹੈ, ਨਾਲੇ ਰੇਤਾ ਵਾਲਾ ਵੀ ਕੰਮ ਕਰੀ ਜਾਂਦਾ। ਤੇ ਤੀਜਾ ਨੇੜਿਓਂ ਬੋਲਿਆ, ਕਹਿੰਦਾ ਕੁਆਲੀਫਿਕੇਸ਼ਨ ਤਾਂ ਸਾਰੀਆਂ ਅਕਾਲੀ ਦਲ ਵਾਲੀਆਂ ਨੇ। ਜੀ ਬਿਲਕੁਲ ਜੀ। ਸੋ ਇਹੀ ਕੁਛ ਜਿਹੜਾ ਜੀ ਇਸ ਟਾਈਮ ਚੱਲ ਰਿਹਾ ਆ, ਤੇ ਦੇਖਦੇ ਹਾਂ ਜੀ ਆਉਣ ਵਾਲਾ ਸਮਾਂ ਕਿਸ ਪਾਸੇ ਨੂੰ ਇਹਨਾਂ ਦੇ ਲਈ ਵੱਧਦਾ ਆ। ਤਾਂ ਸਰੋਤਿਓ, ਇਹ ਸੀਗੀਆਂ ਜਿਹੜੀਆਂ ਕੁਛ ਖਬਰਾਂ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕੀਤੀ ਬਲਤੇਜ ਪੰਨੂ ਜੀ ਦੇ ਨਾਲ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਦਿੱਤਾ ਫਿਰ ਅਦਾਲਤ ਨੇ ਛੱਡ ਲਖਵੀ, ਅੱਤਵਾਦੀਆਂ ਦਾ ਜਿਹੜਾ ਚੀਫ ਬੇਲੀ ਜੀ। ਦਿੱਤਾ ਫਿਰ ਅਦਾਲਤ ਨੇ ਛੱਡ ਲਖਵੀ, ਅੱਤਵਾਦੀਆਂ ਦਾ ਜਿਹੜਾ ਚੀਫ ਬੇਲੀ, ਕੀਤਾ ਜੱਜਾਂ ਬਾਇਜ਼ਤ ਸੀ ਬਰੀ, ਏਦਾਂ ਜਿਵੇਂ ਬੰਦਾ ਉਹ ਸੱਜਣ ਸ਼ਰੀਫ ਬੇਲੀ ਜੀ। ਜਿਹੜੇ ਦੇਸ਼ ਦੇ ਜ਼ਖਮ ਸੀ ਅਜੇ ਅੱਲੇ, ਹੋਈ ਹਿੰਦ ਨੂੰ ਬਹੁਤ ਤਕਲੀਫ ਬੇਲੀ, ਦਾਊਦ ਜਿਹੇ ਵੀ ਪਾਕ ਦੇ ਵਿੱਚ ਬੈਠੇ ਕਾਤਲ ਤੇ ਕਈ ਹਨ ਥੀਫ ਬੇਲੀ। ਨਿਰਾ ਨੀਤ ਦਾ ਉਧਰ ਹੈ ਖੋਟ ਭਰਿਆ, ਹੁੰਦਾ ਬੁੱਕਲ ਦੇ ਅੰਦਰ ਹੈ ਛੁਰਾ ਬੇਲੀ। ਨਿਰਾ ਨੀਤ ਦਾ ਉਧਰ ਹੈ ਖੋਟ ਭਰਿਆ, ਹੁੰਦਾ ਬੁੱਕਲ ਦੇ ਅੰਦਰ ਹੈ ਛੁਰਾ ਬੇਲੀ। ਰੱਖਣਾ ਕਿਲੇ ਨੂੰ ਪੱਕਾ ਤਾਂ ਆਪ ਪੈਣਾ, ਰਹਿਣਾ ਕੋਲ ਗਵਾਂਢ ਜਦ ਬੁਰਾ ਬੇਲੀ। ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹ ਖਬਰਾਂ ਦੇ ਉੱਤੇ ਜਿਹੜੀ ਸਾਡੇ ਨਾਲ ਗੱਲਬਾਤ ਕੀਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ, ਸਤਿ ਸ੍ਰੀ ਅਕਾਲ ਜੀ। ਤੁਸੀਂ ਸੁਣ ਰਹੇ ਸੀ ਜੀ ਆਪਾਂ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੈ। ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।